ਪੰਜਾਬ ਦੇ ਲੋਕ ਆਂਦੇ ਸਨ ਵਿਆਹ ਕੇ ਛੱਡ ਛੜਾਂਗੇ, ਮੰਗ ਨਹੀਂ ਛੱਡਣੀ। ਉਸ ਕੁੜੀ ਦੀ ਹੋਣ ਵਾਲੀ ਸੱਸ, ਅਗਰ ਸੱਸ ਨਾ ਹੋਏ ਤੇ ਕੋਈ ਨਨਾਣ ਹਾਂਜੀ ਜਾਂ ਕੋਈ ਭਰਜਾਈ ਜੋ ਵੀ ਹੁੰਦੀ ਵਡੇਰੀ ਵੱਡੀ, ਹਾਂਜੀ ਉਹਨੇ ਨੀਲੇ ਰੰਗ ਦੇ ਮੋਤੀ ਲੈ ਆਉਣੇ ਆਪਣੇ ਨਾਲ ਜੀ ਸਹੁਰਿਆਂ ਤੋਂ, ਤੇ ਲਿਆ ਕੇ ਉਹਨਾਂ ਆਪਣੀ ਹੱਥੀ ਉਹ ਤਾਰ ਖੋਲਣੀ, ਤਾਰ ਦੇ ਵਿੱਚ ਉਹ ਨੀਲੇ ਰੰਗ ਦੇ ਮੋਤੀ ਪਰੋ ਦੇਣੇ। ਇਹਦੀਆਂ ਨੀਲਕਾਂ ਹੋ ਗਈਆਂ ਨੇ। ਹਾਂ ਅੱਛਾ, ਇਹ ਇੱਕ ਇਸ਼ਾਰਾ ਸੀ, ਇੱਕ ਸਿੰਬਲ ਸੀ ਲੋਕਾਂ ਨੂੰ ਵਿਖਾਉਣ ਵਾਸਤੇ ਵੀ ਇਹ ਕੁੜੀ ਟੁਰੀ ਜਾਂਦੀ ਨੂੰ ਕੋ ਵੇਖ ਕੇ ਤੇ ਸਮਝ ਜਾਏ ਕਿ ਇਹ ਕਿਸੇ ਦੀ ਅਮਾਨਤ ਹੋ ਚੁੱਕੀ ਹੈ, ਇਹ ਮੰਗ ਕੱਤੀ ਹੈ, ਕਿਸੇ ਦੀ ਅਮਾਨਤ ਹੋ ਗਈ ਹੈ, ਇਹਦਾ ਸਾਕ ਨਹੀਂ ਮੰਗਣਾ। ਕਲਾਸਿਕ ਪੰਜਾਬ ਵਿੱਚ ਉਸ ਬੱਚੀ ਨੂੰ ਫਿਰ ਨੀਲਕ ਭਰੀ ਜਾਂ ਉਹਨੂੰ ਆਂਦੇ ਸਨ ਇਹਦੀਆਂ ਨੀਲਕਾਂ ਹੋ ਗਈਆਂ। ਸੌਦੇ ਕੀਤੇ ਦਿਲਾਂ ਦੇ ਵਿੱਚ ਧਰ ਲੈ ਨੈਣ ਵਕੀਲ, ਅੱਖੀਆਂ ਨੂੰ ਵਕੀਲ ਵਿੱਚ ਬਣਾ ਲਿਆ। ਹਾਂਜੀ, ਕਿਉਂਕਿ ਸਾਡਾ ਹੋਰ ਤੇ ਉੱਥੇ ਕੋਈ ਨਹੀਂ ਸੀ, ਗਵਾਹ ਕੋਈ ਨਹੀਂ ਸੀ, ਤੇ ਅਸਾਂ ਦੋਵਾਂ ਅੱਖੀਆਂ ਨੂੰ ਗਵਾਹ ਮਿਥ ਲਿਆ। ਹਾਂਜੀ, ਕਈ ਹੀਰ ਦੀ ਕਰੇ ਤਾਰੀਫ ਸ਼ਾਇਰ, ਹਾਂਜੀ ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ, ਹਾਂਜੀ ਹਾਂਜੀ ਖੂਨੀ ਚੂੰਡੀਆਂ ਰਾਤ ਜੂ ਚੰਨ ਦੁਆਲੇ, ਹਾਂਜੀ ਸੁਰਖ ਰੰਗ ਜੂ ਰੰਗ ਉਨਾਬ ਦਾ ਜੀ। ਹਾਂਜੀ, ਕਿ ਮੇਰੀ ਇੱਕ ਵੱਡੀ ਭੈਣ ਸੀ ਤੇ ਉਹ ਵਿਆਹੀ ਗਈ ਤੇ ਉਹਦੇ ਵੱਲ ਔਲਾਦ ਕੋ ਨਾ ਹੋਈ। ਇੱਕ ਮੁਹੱਬਤ ਦਾ ਇਜ਼ਹਾਰ ਵੀ ਸੀ, ਮਤਲਬ ਜਿੰਨੀਆਂ ਰਿਸ਼ਤੇਦਾਰਾਂ ਨੇ ਨਾ ਜੀ ਸਾਰੀਆਂ ਨੇ ਉਹ ਇੱਕ ਇੱਕ ਉਂਗਲ ਵੀ ਲਾਣ ਤੇ ਬੰਦੇ ਦਾ ਸਿਰ ਤੇਲੋ ਤੇਲ ਹੋ ਜਾਂਦਾ ਸੀ। ਅੱਛਾ, ਉਹ ਇੱਥੋਂ ਨਾ ਥੱਲੇ ਨੂੰ ਵਗਣ ਲੱਗ ਪੈਂਦਾ ਸੀ। ਹਾਂਜੀ ਹਾਂਜੀ, ਉਹ ਕਈ ਵਾਰੀ ਉਹ ਮੁੰਡਿਆਂ ਬਾਜ ਤੌਲੀਆਂ ਨਾਲ ਪੂੰਝਣੇ ਵੀ ਮੇਰਾ ਸਿਰ ਹੀ ਤੇਲੋ ਤੇਲ, ਲੇਕਿਨ ਉਹ ਰਸਮ ਸੀ ਵੀ ਕੋਈ ਪਿਛਾ ਨਾ ਰਹਿ ਜੇ। ਮੁਹੱਬਤ ਦਾ ਇਜ਼ਹਾਰ ਵੀ ਸੀ। ਸ਼ਰੀਂ ਦੇ ਜਿਹੜੇ ਹਨ ਪੱਤਰ, ਹਾਂਜੀ, ਉਹ ਸਾਰੇ ਪਿੰਡ ਨੂੰ ਵੰਗਾਰਦੇ ਵੀ ਤੇ ਹਨ ਨਾ ਬਈ ਅੰਦਰ ਆ ਕੇ ਮੁਬਾਰਕ ਦਿਓ, ਮੁਬਾਰਕ ਇਹ ਨਾਲ ਅੱਲਾਹ ਪਾਕ ਖੁਸ਼ੀ ਵਹਾਈ ਹੈ। ਬਿਲਕੁਲ ਖੁਸ਼ੀ ਉਹ ਫਿਰ ਜਿਹਨੇ ਮੁਬਾਰਕ ਦੇਣ ਆਉਣੀ ਉਹਨੂੰ ਉਹਦਾ ਮੂੰਹ ਮਿੱਠਾ ਕਰਾਉਣਾ, ਘਰਦਿਆਂ ਨੇ ਕਿਸੇ ਨੂੰ ਲੱਡੂ। ਹਾਂ, ਇਹਦੇ ਨਾਲ ਸਾਂਝਾਂ ਵੱਧਦੀਆਂ। ਅਰਸਤੂ ਨੇ ਵੀ ਕਿਹਾ ਸੀ ਦੀ ਮੈਨ ਇਜ਼ ਅ ਸੋਸ਼ਲ ਐਨੀਮਲ, ਹਾਂਜੀ, ਕਿ ਬੰਦਾ ਸਮਾਜੀ ਜਾਨਵਰ ਹੈ। ਵਾਹ, ਤੇ ਉਸ ਰਲ ਕੇ ਰਵੇਗਾ ਤੇ ਉਹ ਇੱਕ ਦੂਜੇ ਦੇ ਨਾਲ ਦੁੱਖ ਸਾਂਝੇ ਕਰੇਗਾ, ਉਹਦੀਆਂ ਪੀੜਾਂ ਦੁੱਖ ਪਰੇਸ਼ਾਨੀਆਂ ਘਟਣਗੀਆਂ, ਇੱਕ ਦੂਜੇ ਨਾਲ ਸ਼ੇਅਰ ਕਰਨਗੇ, ਇੱਕ ਦੂਜੇ ਦੇ ਦੁਆ ਦਾਰੂਆਂ ਨੇ ਨਾ, ਬੰਦਾ ਬੰਦੇ ਦਾ ਮਾਰੂ ਤੇ ਬੰਦਾ ਬੰਦੇ ਦਾ ਦਾਰੂ। ਹਾਂਜੀ, ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਵਧਾਰੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਪਿਛਲੇ 1-2 ਵਲੌਗਸ ਅਸੀਂ ਬਾਬਾ ਜੀ ਇਹਸਾਨੁੱਲਾ ਬਾਜਵਾ ਹੋਰਾਂ ਦੇ ਨਾਲ ਕੀਤੇ, ਜਿਹਦੇ ਵਿੱਚ ਤੁਹਾਡੇ ਸਵਾਲਾਤ ਦੇ ਅਸੀਂ ਜਵਾਬਾਤ ਲੈ ਕੇ ਬਾਬਾ ਜੀ ਤੋਂ ਤੇ ਤੁਹਾਡੇ ਤਾਈਂ ਅਪੜਾਏ। ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਇਸ ਗੱਲ ਨੂੰ ਬੜਾ ਪਸੰਦ ਕੀਤਾ ਹੈ ਤੇ ਬੜੀ ਸਲਾਹਣਾ ਕੀਤੀ ਹੈ। ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਸਾਡੇ ਇੱਕ ਮੁਸਤਕਿਲ ਵਿਅਰ ਰਣਜੀਤ ਸਿੰਘ ਜੀ, ਜਿਹੜੇ ਕਿ ਸਾਡੇ ਬੜੇ ਪਿਆਰੇ ਮਿੱਤਰ ਵੀ ਨੇ, ਉਹਨਾਂ ਸਾਨੂੰ ਇੱਕ ਸਵਾਲ ਭੇਜਿਆ ਹੈ ਕਿ ਜੀ ਬਾਬਾ ਜੀ ਦੇ ਹਜ਼ੂਰ ਪੇਸ਼ ਕਰੋ ਤੇ ਉਹਨਾਂ ਤੋਂ ਪੁੱਛੋ ਕਿ ਪੀਲੂ ਨੇ ਆਪਣੀ ਮਿਰਜ਼ਾ ਸਾਹਿਬਾ ਦੇ ਵਿੱਚ ਜਿਹੜਾ ਬੋਲ ਲਿਖਿਆ ਭਈ ਮੈਂ ਨੀਲ ਕਰਾਈਆਂ ਨੀਲਕਾਂ, ਮੇਰਾ ਤਨ ਮਨ ਨੀਲੋ ਨੀਲ, ਮੈਂ ਸੌਦੇ ਕੀਤੇ ਦਿਲਾਂ ਦੇ ਵਿੱਚ ਧਰ ਲਏ ਨੈਣ ਵਕੀਲ, ਇਹਦਾ ਕੀ ਤਰਜਮਾ ਹੈ ਮੈਂ ਨੀਲ ਕਰਾਈਆਂ ਨੀਲਕਾਂ? ਪਹਿਲੇ ਤੇ ਇਹਦਾ ਇਸ ਸਵਾਲ ਦਾ ਜਵਾਬ ਲੈਨੇ ਆ ਬਾਬਾ ਜੀ ਤੋਂ, ਤੇ ਉਸ ਤੋਂ ਬਾਅਦ ਫਿਰ ਹੋਰ ਤੁਹਾਡੇ ਬਹੁਤ ਸਾਰੇ ਸਵਾਲਾਤ ਜਿਹੜੇ ਸਾਡੇ ਦਰਸ਼ਕਾਂ ਨੇ ਸਾਨੂੰ ਭੇਜੇ ਨੇ, ਉਹ ਟਰਨ ਬਾਈ ਟਰਨ ਬਾਬਾ ਜੀ ਤੋਂ ਪੁੱਛੀ ਜਾਵਾਂਗੇ। ਤੇ ਅੱਜ ਦਾ ਜਿਹੜਾ ਸਾਡਾ ਵਲੌਗ ਹੈ ਇਹ ਸਵਾਲ ਜਵਾਬ ਦੇ ਮੌਜੂ ਦੇ ਉੱਤੇ ਹੀ ਹੋਵੇਗਾ। ਆਓ ਬਾਬਾ ਜੀ ਵੱਲ ਚੱਲੀਏ। अस्सलाम वालेकुम जनाब अली। जी वालेकुम सलाम, सत बिस्मिल्लाह जी आनू जी।
ਬੜੀ ਮਿਹਰ ਜੀ ਤੁਹਾਡੀ। ਅੱਛਾ ਹਜ਼ੂਰ, ਗੁਜ਼ਾਰਿਸ਼ ਇਹ ਵੇ ਕਿ ਸਾਡੇ ਜਿਹੜੇ ਦਰਸ਼ਕ ਨੇ ਉਹ ਬੜਾ ਮਜ਼ਾ ਲੈਂਦੇ ਨੇ ਪਏ। ਉਹ ਆਂਦੇ ਨੇ ਕਿ ਬਾਬਾ ਜੀ ਜਿਹੜੇ ਨੇ ਨਾ, ਉਹ ਤੇ ਇਸ ਦੌਰ ਦੇ ਵਿੱਚ ਇੱਕ ਨੇਮਤ ਨੇ, ਅੱਲਾਹ ਪਾਕ ਉਹਨਾਂ ਦੀ ਹਯਾਤੀ ਕਰੇ। ਉਹ ਜਿਹੜੀ ਪੰਜਾਬੀ ਚ ਗੁਣਾ ਦੀ ਗੁਤਲੀ ਆਂਦੇ ਨੇ, ਆ ਗੁਣਾ ਦੀ ਗੁਤਲੀ ਨੇ, ਤੇ ਉਹਨਾਂ ਦਾ ਮਤਲਬ ਇਹ ਵੇ ਜੀ ਕਿ ਜਿਹੜੀ ਸਾਨੂੰ ਭੁੱਲਦੀ ਤੇ ਵਿਸਰਦੀ ਜਾਂਦੀ ਸੀ ਨਾ ਭਈ ਪੰਜਾਬੀ, ਜੀ ਜੀ ਜੀ, ਕਈ ਲਫ਼ਜ਼ਾਂ ਦਾ ਤਰਜਮਾ ਹੀ ਨਹੀਂ ਸੀ ਪਤਾ। ਹਾਂਜੀ ਹਾਂਜੀ ਹਾਂਜੀ, ਜਿਹੜਾ ਵੇਖੋ ਜੀ ਲਫ਼ਜ਼ ਵਰਤੋਂ ਵਿੱਚ ਨਹੀਂ ਆਏਗਾ, ਹਾਂਜੀ, ਤੇ ਘੱਟ ਵਰਤੋਂ ਹੋਏਗੀ, ਹੌਲੀ 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 ਪਹਿਲਾਂ ਅੱਖਾਂ ਤੋਂ ਪਰੋਖੇ ਹੋਏਗਾ, ਹਾਂ, ਫਿਰ ਦਿਲਾਂ ਤੋਂ ਵੀ ਦੂਰ ਹੋ ਜਾਏਗਾ, ਰੱਦਿਆ ਜਾਂਦਾ, ਫਿਰ ਉਹ ਵਿੱਚ ਮਤਰੂਕ ਹੋ ਜਾਂਦਾ। ਹਾਂਜੀ ਹਾਂਜੀ ਤੇ ਉਹ ਜਨਾਬ ਉਹਨਾਂ ਨੇ ਇਹ ਸਾਨੂੰ ਵਿੱਢੀ ਪਾਈ ਆਈਆਂ ਸਵਾਲ ਪੁੱਛਿਆ। ਉਹ ਆਂਦੇ ਨੇ ਜੀ ਕਿ ਬਾਬਾ ਜੀ ਤੋਂ ਇਹ ਪੁੱਛੋ ਜੀ ਕਿ ਮੈਂ ਨੀਲ ਕਰਾਈਆਂ ਨੀਲਕਾਂ, ਹਾਂਜੀ, ਮੇਰਾ ਤਨ ਮਨ ਨੀਲੋ ਨੀਲ। ਵਾਹ, ਇਹ ਹੁਣ ਨਿੱਕੇ ਨਿੱਕੇ ਅਸੀਂ ਹੁੰਨੇ ਹਾਂ ਨਾ ਜੀ, ਤੇ ਉਦੋਂ ਮੈਂ ਬਾਬਾ ਜੀ ਤੁਹਾਨੂੰ ਛੋਟੀ ਜੀ ਆਪਣੀ ਗੱਲ ਸੁਣਾਣਾ ਕਿ ਗਲੀ ਮਹੱਲਿਆਂ ਦੇ ਵਿੱਚ ਨਾ ਬੰਦੇ ਆਉਂਦੇ ਹਨ ਜੀ, ਉਹ ਆਵਾਜ਼ ਲਾਉਂਦੇ ਹੁੰਦੇ ਸਨ, ਸਾਡੇ ਬਚਪਨ ਦੀ ਗੱਲ ਜੀ ਹੈ, ਜੀ ਜੀ, ਕਿ ਨੱਕ ਕੰਨ ਬਣਾ ਲਓ। ਹਾਂਜੀ ਹਾਂਜੀ ਹਾਂਜੀ, ਤੇ ਉਹ ਫਿਰ ਨੀਲ ਜਿਹਦੇ ਨਾਲ ਅਸੀਂ ਕੱਪੜੇ ਧੋਨੇ ਆ, ਧਾਗਾ ਉਹਦੇ ਵਿੱਚ ਨੀਲ ਦੇ ਨਾਲ ਉਹਦੇ ਵਿੱਚ ਲਾ ਕੇ ਨਾ ਜੀ, ਤੇ ਉਹ ਕੰਨ 'ਚ ਪਾ ਦਿੰਦੇ ਹਨ। ਆਂਦੇ ਹਨ ਜੀ ਨੀਲ ਜਿਹੜਾ ਬਾਅਦ ਵਿੱਚ ਸਾਨੂੰ ਵੱਡਿਆਂ ਹੋ ਕੇ ਪਤਾ ਲੱਗਾ ਕਿ ਚੂੰਕਿ ਉਹ ਐਂਟੀਸੈਪਟਿਕ ਵੀ ਹੁੰਦਾ, ਹਾਂਜੀ, ਯਾਨੀ ਉਹ ਜਿਹੜਾ ਫੱਟ ਨੂੰ ਠੀਕ ਕਰਦਾ, ਜ਼ਖਮ ਖਰਾਬ ਨਹੀਂ ਹੋਣ ਦਿੰਦਾ। ਹਾਂਜੀ ਤੇ ਉਹ ਕਾਲਾ ਧਾਗਾ ਤੇ ਉਹ ਨੀਲ ਵਾਲਾ, ਅਸੀਂ ਤੇ ਉਹ ਨਿੱਕੇ ਹੁੰਦੇ ਆ ਸਮਝਦੇ ਹਾਂ ਵੀ ਉਹਨਾਂ ਨੂੰ ਹੀ ਉਦੋਂ ਨੀਲਕਾਂ ਦੀਆਂ ਹਨ, ਕੁੜੀ ਨੂੰ ਨੀਲਕਾਂ ਪਵਾ ਲਓ ਜੀ ਜੀ ਜੀ, ਕੋ ਨੱਕ 'ਚ ਕੋ ਨੱਥ 'ਚ ਧਾਗਾ ਪਵਾ ਲੈਣਾ ਹੈ ਜੀ। ਹੁਣ ਨੀਲਕਾਂ ਹੁੰਦੀਆਂ ਕੀ ਸਨ? ਵਾਹ, ਆ ਜਿਹੜਾ ਕੰਨ ਦਾ ਵੱਟਾ ਹੈ ਨਾ, ਇਹ ਜਿਹੜਾ ਜੀ ਜੀ, ਇਹ ਜਿਹੜਾ ਜਦੋਂ ਧੀਆਂ ਜੰਮਦੀਆਂ ਸਨ ਕਲਾਸਿਕ ਪੰਜਾਬ ਦੇ ਅੰਦਰ ਜੀ, ਅਤ ਪੁਰਾਣੇ ਵੇਲੇ ਦੇ ਵਿੱਚ, ਤੇ ਘਰ ਦੇ ਜਿਹੜੇ ਸਨ ਧੀਆਂ ਦਾ, ਚੂੰਕਿ ਧੀਆਂ ਤੇ ਜੰਮਦੇ ਹੀ ਪਰਾਇਆ ਧਨ ਹੁੰਦੀਆਂ ਨੇ, ਜੀ ਹਾਂਜੀ, ਮਾਪਿਆਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਬਗਾਨੇ ਘਰ ਹੀ ਜਾਣਾ ਹੈ, ਉਹਨਾਂ ਦਾ ਜਿਹੜਾ ਉਹ ਵੱਟਾ ਨਾ, ਉਹਨੂੰ ਵਿੰਨ ਕੇ ਨਾ, ਯਾਨੀ ਉਹਦੇ ਵਿੱਚ ਉਹ ਜਿਹੜੇ ਤਗੜੇ ਲੋਕ ਸਨ ਉਹ ਸੋਨੇ ਦੀ ਤਾਰ, ਤੇ ਮਾੜੇ ਲੋਕ ਕੋ ਚਾਂਦੀ ਦੀ ਤਾਰ ਪਾ ਕੇ ਇਹਨਾਂ ਤੇ ਅੱਗੋਂ ਮਰੋੜੀ ਜੀ ਦੇ ਛੱਡਦੇ ਸਨ ਜੀ, ਤਾਂ ਕਿ ਇਹਦਾ ਜਿਹੜਾ ਉਹ ਵੱਟਾ ਵਿਧਾ ਨਾ ਉਹ ਆਪਸ ਚ ਮਿਲੇ ਨਾ। ਹਾਂ, ਤੇ ਫਿਰ ਉਹ ਬੱਚੀ ਜਦੋਂ ਜਵਾਨ ਹੁੰਦੀ ਸੀ, ਤੇ ਉਹ ਮਤਲਬ ਜਦੋਂ ਜਵਾਨ ਹੋ ਜਾਂਦੀ ਸੀ ਤੇ ਉਹਦੀ ਮੰਗਣੀ ਹੋਣ ਲੱਗਦੀ ਸੀ, ਕਿਉਂਕਿ ਇਹ ਚੇਤੇ ਰਵੇ ਕਿ ਕਲਾਸਿਕ ਪੰਜਾਬ ਦੇ ਅੰਦਰ ਮੰਗਣੀ ਨੂੰ ਹੀ ਵਿਆਹ ਸਮਝਿਆ ਜਾਂਦਾ ਸੀ। ਵਾਹ ਵਾਹ ਵਾਹ, ਗੱਲ ਮੂੰਹੋਂ ਕੱਢ ਕੇ ਤਾਂ ਔਰ ਪੱਕੀ ਹੋ ਗਈ। ਜਿਹੜੀ ਮਤਲਬ ਮੰਗ ਹੋ ਜਾਂਦੀ ਸੀ, ਪੰਜਾਬ ਦੇ ਲੋਕ ਆਂਦੇ ਸਨ ਵਿਆਹ ਕੇ ਛੱਡ ਛੜਾਂਗੇ, ਮੰਗ ਨਹੀਂ ਛੱਡਣੀ। ਵਾਹ ਹਾਂਜੀ, ਵਾਹ, ਔਰ ਇਹੋ ਹੀ ਗੱਲ ਸੀ ਮਿਰਜ਼ੇ ਦੇ ਕਿਸੇ ਨੂੰ ਕਈ ਲੋਕਾਂ ਨੇ ਰੰਗ ਵੱਖਰੇ ਚਾੜ ਦਿੱਤੇ। ਗੱਲ ਉੱਥੇ ਵੀ ਇਹ ਸੀ, ਮਾਮੇ ਫੁੱਫੀ ਦੇ ਸਨ ਆਪਸ 'ਚ, ਤੇ ਨਿੱਕੇ ਹੁੰਦਿਆਂ ਤੋਂ ਉਹਨਾਂ ਦੀ ਮੰਗਣੀ ਹੋਈ ਸੀ। ਜਦੋਂ ਜੰਮਦਿਆਂ ਉਸ ਵੇਲੇ ਉਹਨਾਂ 'ਚ ਕਲਾਸਿਕ ਪੰਜਾਬ 'ਚ ਨਾ ਜੰਮਦੇ ਹੀ ਧੀਆਂ ਪੁੱਤਰ ਇੱਕ ਦੂਜੇ ਦੇ ਨਾਵੇਂ ਲਾ ਛੱਡਦੇ ਸਨ ਜੀ, ਤੇ ਉਹਦੀ ਮੰਗਣੀ ਹੋਈ ਸੀ, ਤੇ ਮਿਰਜ਼ੇ ਨੇ ਕਿਹਾ ਕਿ ਤੇ ਮੇਰੀ ਮੰਗ ਹੈ, ਇਹਨੂੰ ਮੈਂ ਨਹੀਂ ਛੱਡਣਾ। ਠੀਕ, ਕਿ ਉਸ ਸਿਲਸਿਲੇ 'ਚੋਂ ਜਿਹੜਾ ਪੀਲੂ ਨੇ ਸ਼ਾਇਰੀ ਕੀਤੀ, ਗੱਲ ਅਸੀਂ ਫੇਰ ਉਸੇ ਪਾਸੇ ਆਉਂਦੇ ਆ ਜੀ, ਕਿ ਉਹ ਜਦੋਂ ਤਾਰ ਜਿਹੜੀ ਉਹ ਬੱਚੀ ਨੇ ਜਵਾਨ ਹੋ ਜਾਣਾ ਨਾ, ਜਦੋਂ ਉਹਦੀ ਮੰਗਣੀ ਹੋਣ ਲੱਗਣੀ, ਜਦੋਂ ਉਹਦੀ ਮੰਗਣੀ ਹੋਣ ਲਈ ਉਹਦੇ ਸਹੁਰਿਆਂ ਨੇ ਆਉਣਾ, ਜੀ, ਤੇ ਉਹਦੇ ਸਹੁਰਿਆਂ 'ਚੋਂ ਉਸ ਕੁੜੀ ਦੀ ਹੋਣ ਵਾਲੀ ਸੱਸ, ਅਗਰ ਸੱਸ ਨਾ ਹੋਏ ਤੇ ਕੋਈ ਨਨਾਣ, ਹਾਂਜੀ, ਜਾਂ ਕੋਈ ਭਰਜਾਈ, ਜੋ ਵੀ ਹੁੰਦੀ ਵਡੇਰੀ ਵੱਡੀ, ਹਾਂਜੀ, ਉਹਨੇ ਨੀਲੇ ਰੰਗ ਦੇ ਮੋਤੀ ਲੈ ਆਉਣੇ ਆਪਣੇ ਨਾਲ ਜੀ, ਸਹੁਰਿਆਂ ਤੋਂ, ਤੇ ਲਿਆ ਕੇ ਉਹਨਾਂ ਆਪਣੀ ਹੱਥੀਂ ਉਹ ਤਾਰ ਖੋਲਣੀ, ਤਾਰ ਦੇ ਵਿੱਚ ਉਹ ਨੀਲੇ ਰੰਗ ਦੇ ਮੋਤੀ ਪਰੋ ਦੇਣੇ, ਪਰੋ ਕੇ ਤੇ ਅੱਗੇ ਉਸ ਤਰ੍ਹਾਂ ਨਾਲ ਥੋੜੀ ਜਿਹੀ ਉਹ ਮਰੋੜੀ ਜੀ ਦੇ ਛੱਡਣੀ ਤਾਂ ਕਿ ਮੋਤੀ ਬਾਹਰ ਨਾ ਨਿਕਲੇ, ਜਾਂ ਕੁੰਡਾ ਜਿਹਾ ਬਣਿਆ ਉਹਨੂੰ ਉਹਦੇ ਵਿੱਚ ਕੁੰਡੇ ਦੇ ਕੁੰਡਾ ਪਾ ਦੇਣਾ। ਉਹ ਫਿਰ ਇਹ ਸੀ ਕਿ ਉਹਨੂੰ ਉਹ ਜਦੋਂ ਨੀਲੇ ਰੰਗ ਦੇ ਮੋਤੀ ਜਦੋਂ ਉਹਨੂੰ ਪਾ ਦੇਣੇ, ਤੇ ਇਹ ਇਸ ਗੱਲ ਦੀ ਅਲਾਮਤ ਸੀ ਕਿ ਨੀਲਕ ਪਰੀ ਹੋ ਗਈ ਹੈ। ਹਾਂ, ਨੀਲਕ ਭਰੀ ਹੋ ਗਈ ਏ, ਕਈਆਂ ਪੰਜਾਬੀ 'ਚ ਇਹ ਵੀ ਆਖਣਾ ਕਿ ਇਹਦੀਆਂ ਨੀਲਕਾਂ ਹੋ ਗਈਆਂ ਨੇ। ਹਾਂ, ਅੱਛਾ, ਇਹ ਇੱਕ ਇਸ਼ਾਰਾ ਸੀ, ਇੱਕ ਸਿੰਬਲ ਸੀ ਲੋਕਾਂ ਨੂੰ ਵਿਖਾਉਣ ਵਾਸਤੇ ਵੀ ਇਹ ਕੁੜੀ ਟੁਰੀ ਜਾਂਦੀ ਨੂੰ ਕੋ ਵੇਖ ਕੇ ਤੇ ਸਮਝ ਜਾਏ ਕਿ ਇਹ ਕਿਸੇ ਦੀ ਅਮਾਨਤ ਹੋ ਚੁੱਕੀ ਹੈ, ਇਹ ਮੰਗ ਕੱਤੀ ਹੈ, ਕਿਸੇ ਦੀ ਅਮਾਨਤ ਹੋ ਗਈ ਏ, ਇਹਦਾ ਸਾਕ ਨਹੀਂ ਮੰਗਣਾ ਹੀ ਨਹੀਂ। ਅੱਛਾ, ਤੋਂ ਉਹ ਜਿਹੜਾ ਨਾ ਜੀ, ਜਿਹੜੀ ਬੱਚੀ ਨੂੰ ਉਹ ਨੀਲਕਾਂ ਪਾਈਆਂ ਜਾਂਦੀਆਂ ਸਨ, ਉਸ ਵੇਲੇ ਨਾਲ ਦੋ ਗਵਾਹ ਵੀ ਹੁੰਦੇ ਸਨ। ਅੱਛਾ, ਵਾਹ, ਉਸ ਵੇਲੇ ਨਾਲ ਦੋ
ਗਵਾਹ ਵੀ ਹੁੰਦੇ ਸਨ ਜਿਹੜੇ ਇਸ ਗੱਲ ਦੀ ਤਸਦੀਕ, ਮੈਂ ਦੱਸਿਆ ਨਾ ਵਾਹ। ਕਿ ਮੰਗਣੀ ਨੂੰ ਹੀ ਨਿਕਾਹ ਸਮਝਿਆ ਜਾਂਦਾ ਸੀ। ਵਾਹ ਵਾਹ ਵਾਹ। ਹਾਂਜੀ, ਔਰ ਉਹ ਗਵਾਹ ਅੱਜ ਵੀ ਨਿਕਾਹ ਦੇ ਵਿੱਚ ਦੋ ਗਵਾਹ ਜਿਹੜੇ ਬੁਨਿਆਦੀ ਹੁੰਦੇ ਨੇ, ਉਸ ਵੇਲੇ ਵੀ ਉਹਨੂੰ ਮੰਗਣੀ ਨੂੰ ਹੀ ਯਾਨੀ ਤੁਸੀਂ ਸਮਝੋ ਸ਼ਾਦੀ ਸਮਝਿਆ ਜਾਂਦਾ ਸੀ, ਔਰ ਉਹ ਦੋ ਗਵਾਹ ਵੀ ਹੁੰਦੇ ਸਨ। ਤੇ ਇਸੇ ਵਾਸਤੇ ਤੋਂ ਉਹਨੇ ਆਖਿਆ ਸੀ ਕਿ ਅਸਾਂ ਸੌਦੇ ਕੀਤੇ ਦਿਲਾਂ ਦੇ ਵਿੱਚ ਰੱਖੇ ਨੈਣ ਵਕੀਲ, ਤੇ ਨੈਣ ਦੋ ਹੀ ਹੁੰਦੇ ਨੇ, ਤੇ ਰੱਬ ਵਕੀਲੀ ਨਾ ਕਰੇ ਤੇ ਬੰਦਾ ਕੌਣ ਵਕੀਲ। ਤੋ ਉਹ ਨਾ ਇਹ ਜਿਹੜਾ ਇਹ ਸੀ ਚੀਜ਼ ਜਿਹੜੀ ਹੈ ਨਾ ਜੀ ਕਲਾਸਿਕ ਪੰਜਾਬ ਵਿੱਚ ਉਸ ਬੱਚੀ ਨੂੰ ਫਿਰ ਨੀਲਕ ਭਰੀ ਜਾਂ ਉਹਨੂੰ ਆਂਦੇ ਸਨ ਇਹਦੀਆਂ ਨੀਲਕਾਂ ਹੋ ਗਈਆਂ ਨੇ। ਤੇ ਇਹ ਜਿਹੜਾ ਮੇਰਾ ਤਨ ਮਨ ਨੀਲੋ ਨੀਲ ਦਾ ਮਤਲਬ ਹੈ ਵੀ ਜਿਸ ਬੱਚੀ ਦੀ ਨੀਲਕ, ਉਹਨੇ ਆਖਿਆ ਕਿ ਮੈਂ ਮਤਲਬ ਹੈ ਕਿ ਫਿਰ ਤੇ ਉਹਨਾਂ ਦੀ ਉਹ ਅੱਗੇ ਜਿਹੜੀ ਸ਼ਾਇਰੀ ਹੈ ਨਾ, ਜਿਵੇਂ ਫਾਰਸੀ ਦੇ ਉਹ ਹਾਫਿਜ਼ ਸਾਹਿਬ ਦਾ ਸ਼ੇਰ ਹੈ ਨਾ ਕਿ ਮਨ ਤੂੰ ਸ਼ੁਦਮ ਤੂੰ ਮਨ ਸ਼ੁਦੀ, ਮਨ ਤਨ ਸ਼ੁਦਮ ਤੂੰ ਜਾਂ ਸ਼ੁਦੀ, ਤਾ ਕਸ ਨ ਗੋਇਤ ਬਾਦ ਅਜ਼ੀਂ ਮਨ ਦੀਗਰਮ ਤੂੰ ਦੀਗਰੀ। ਵਾਹ, ਮੈਂ ਤੂੰ ਹੋ ਜਾ ਤੂੰ ਮੈਂ ਹੋ ਜਾਏ, ਹਾਂਜੀ ਹਾਂ ਜੀ, ਤਾਂ ਕਿ ਮੈਂ ਤਨ ਹੋ ਜਾ ਤੂੰ ਜਾਨ ਹੋ ਜਾਏ, ਤਾਂ ਕਿ ਕੋਈ ਇਹ ਨਾ ਆਖੇ ਕਿ ਮੈਂ ਹੋ ਨਾ ਤੇ ਮਤਲਬ ਰਾਂਝੇ ਵਿੱਚ ਸਮਾ ਮੁਹੰਮਦ ਛੁੱਟੀ ਹੀਰ ਜੰਜਾਲੋ। ਤੋ ਉਹ ਤੇ ਸੀ ਉਸ ਮਕਾਮ ਦੀ ਗੱਲ ਜਿਹੜੀ ਇੱਕ ਜਾਨ ਤੇ ਦੋ ਬੁੱਤ ਜੂ ਹੋ ਗਿਆ ਜੀ ਜਦੋਂ ਬੰਦ ਕੱਤੀ, ਤੇ ਉਹ ਆਂਦੀ ਹੁਣ ਆਪਣੇ ਮੰਗੇਤਰ ਦੀ ਮੁਹੱਬਤ ਜਿਹੜੀ ਏ ਉਹਨੇ ਮੇਰਾ ਮੈਂ ਨੀਲੋ ਨੀਲ ਹੋ ਗਈ। ਨਿਰੇ ਕੰਨ ਨਹੀਂ ਨੀਲੇ ਮੋਤੀ ਪਏ ਬਲਕਿ ਸਾਰਾ ਪਿੰਡਾ ਹੀ ਜਿਹੜਾ ਹਾਂਜੀ ਉਹ ਨੀਲਕ ਭਰ ਕਰਦਾ, ਨੀਲਕ ਭਰੀ ਕੁੜੀ ਦਾ। ਅਸਾਂ ਸੌਦੇ ਕੀਤੇ ਦਿਲਾਂ ਦੇ ਵਿੱਚ ਧਰ ਲੈ ਨੈਣ ਵਕੀਲ, ਅੱਖੀਆਂ ਨੂੰ ਵਕੀਲ ਵਿੱਚ ਬਣਾ ਲਿਆ। ਹਾਂਜੀ, ਕਿਉਂਕਿ ਸਾਡਾ ਹੋਰ ਤੇ ਉੱਥੇ ਕੋਈ ਨਹੀਂ ਸੀ, ਗਵਾਹ ਕੋਈ ਨਹੀਂ ਸੀ, ਤੇ ਅਸਾਂ ਦੋਵਾਂ ਅੱਖੀਆਂ ਨੂੰ ਗਵਾਹ ਮਿਥ ਲਿਆ। ਹਾਂਜੀ, ਤੋ ਇਹ ਸੀ ਉਹ ਗੱਲ ਜੀ। ਵਾਹ, ਲੋ ਜਨਾਬ, ਇਹ ਤੇ ਹੋ ਗਈ ਕਲੀਅਰ ਜੀ। ਇਹ ਹੁਣ ਸਾਡੇ ਭਾਈ ਰਣਜੀਤ ਸਿੰਘ ਸਾਹਿਬ ਜਿਹੜੇ ਨੇ ਮਾਸ਼ਾਅੱਲਾ ਆਪ ਵੀ ਸਾਰੀ ਉਮਰ ਦੇ, ਉਹਨਾਂ ਦਾ ਜਿਹੜਾ ਫਿਕਰ ਹੈ ਨਾ ਉਹ ਮੈਂ ਤੁਹਾਨੂੰ ਸੁਣਾਉਣਾ ਹੈ। ਉਹਨਾਂ ਫਰਮਾਇਆ ਹੈ ਕਿ ਮੈਂ ਸਾਰੀ ਉਮਰ ਦਾ ਜਦੋਂ ਦਾ ਜੰਮਿਆ, ਮੇਰੀ 71 ਸਾਲ ਉਮਰ ਹੈ, 71, ਤੇ ਉਹ ਆਖਦੇ ਨੇ ਕਿ ਮੈਂ ਪੰਜਾਬੀ ਬੋਲਣ ਡਿਆ ਤੇ ਮੇਰੀ ਮਾਂ ਬੋਲੀ ਵੀ ਪੰਜਾਬੀ ਹੈ, ਪਰ ਕੁਝ ਹਰਫ ਐਸੇ ਹੁੰਦੇ ਨੇ ਜਿਹੜੇ ਅੜ ਜਾਂਦੇ ਨੇ ਸਾਰੀ ਉਮਰ 'ਚ, ਪਤਾ ਹੀ ਨਹੀਂ ਲੱਗਾ ਤੇ ਨਾ ਕਦੀ ਕੋਸ਼ਿਸ਼ ਕੀਤੀ ਹੈ। ਉਹ ਆਂਦੇ ਨੇ ਹੁਣ ਬਾਬਾ ਜੀ ਦਾ ਪ੍ਰੋਗਰਾਮ ਵੇਖ ਕੇ ਤੇ ਗੱਲਾਂ ਤੁਹਾਡੀਆਂ ਸੁਣ ਕੇ ਬਾਬਾ ਜੀ ਦੀਆਂ ਤੁਹਾਡੀਆਂ, ਤਾਂ ਮੈਨੂੰ ਖਿਆਲ ਆਇਆ ਕਿ ਇਹਦਾ ਵੀ ਮੈਂ ਹੁਣ ਤਰਜਮਾ ਪੁੱਛਾਂ ਕਿ ਇਹ ਨੀਲ ਕਰਾਈਆਂ ਨੀਲਕਾਂ। ਤੇ ਹੁਣ ਸਰਦਾਰ ਜੀ ਮੇਰਾ ਖਿਆਲ ਹੈ ਕਿ ਤੁਹਾਨੂੰ ਇਹਦੀ ਪੂਰੀ ਵੰਡ ਹੁਣ ਆ ਗਈ ਹੋਣੀ ਹੈ, ਬਾਬੇ ਹੋਰਾਂ ਦੱਸ ਛੱਡਿਆ। ਹੋਰ ਸਾਡੇ ਸਰ ਕੁਛ ਦਰਸ਼ਕ ਨੇ, ਸਾਡੀਆਂ ਧੀਆਂ, ਉਹਨਾਂ ਦੇ ਕਾਫੀ ਸਾਰੇ ਨਾਂ ਨੇ, ਤੇ ਉਹ ਬੱਚੀਆਂ ਨੇ ਸਾਨੂੰ ਇਹ ਕਿਹਾ ਸੀ ਕਿ ਜਿਹੜਾ ਤੁਸੀਂ ਸ਼ਾਦੀ ਵਿਆਹਾਂ ਦੀਆਂ ਰਸਮਾਂ ਦਸੀਆਂ ਸਨ ਬਾਬਾ ਜੀ ਬਾਜਵਾ ਸਾਹਿਬ ਨੇ, ਉਹ ਉਹਦੇ ਚ ਬੱਚੀਆਂ ਦਾ ਇਹ ਆਖਣਾ ਹੈ ਕਿ ਤੁਸੀਂ ਬਹੁਤ ਸਾਰੀਆਂ ਤੇ ਦਸੀਆਂ ਹੀ ਨਹੀਂ। ਮਸਲਨ ਸਾਡੀਆਂ ਧੀਆਂ ਜਿਹੜੀਆਂ ਨੇ ਉਹ ਆਂਦੀਆਂ ਨੇ ਕਿ ਇੱਕ ਵਟਣਾ ਹੁੰਦਾ ਸੀ, ਉਹ ਵਟਣਾ ਕੋਈ ਮੁਖਤਲਿਫ ਚੀਜ਼ਾਂ ਨੂੰ ਮਿਲਾ ਕੇ ਨਾ ਜੀ, ਕੋਈ ਮਹਿੰਦੀ, ਕੋਈ ਵੇਸਣ, ਕੋਈ ਇਹੋ ਜਿਹੀਆਂ ਚੀਜ਼ਾਂ ਬੱਚੀਆਂ ਕਹਿੰਦੇ ਉਹ ਮਿਲਾ ਕੇ, ਤੇ ਉਹ ਦੁਲਹਨ ਨੂੰ ਮਲਿਆ ਜਾਂਦਾ ਸੀ 1-2 ਦਿਹਾੜੇ ਪਹਿਲੇ ਕਿ ਉਹਦੀ ਜਿਲਦ ਨਿਖਰ ਜਾਏ। ਉਹਦੇ ਵੇਖੋ ਨਾ, ਇਹ ਬਿਊਟੀ ਪਾਰਲਰ ਤੇ ਅੱਜ ਖੁੱਲੇ ਨੇ। ਹਾਂਜੀ, ਉਸ ਵੇਲੇ ਜਿਹੜਾ ਸੀ ਨਾ ਕੋ ਹਲਦੀ ਤੇ ਕੋ ਹੋਰ ਇਸ ਤਰ੍ਹਾਂ ਦੀਆਂ ਸ਼ਾਮਾਂ ਵਿੱਚ ਪਾ ਕੇ ਵੇਸਣ, ਤੇ ਉਹ ਵੇਸਣ ਵੀ ਹੁੰਦਾ ਸੀ ਤੇ ਕੋ ਹੋਰ ਸ਼ਾਮਾਂ ਹੁੰਦੀਆਂ ਸਨ, ਤੇ ਉਹ ਜ਼ਰਾ ਨਾ ਮੈਲ ਛੈਲ ਜਿਸਮ ਦੀ ਸਰੀਰ ਦੀ ਲਾ ਦਿੰਦੀਆਂ ਸਨ। ਤੇ ਹਰ ਦੌਰ 'ਚ ਵੇਖੋ ਜੀ ਜਿਹੜੀ ਪਤਨੀ ਹੈ ਨਾ ਜੀ, ਜਿਹਨੇ ਆਪਣੇ ਪਤੀ ਦੇ ਕੋਲ ਜਾਣਾ, ਉਹ ਕੋਸ਼ਿਸ਼ ਕਰਦੇ ਰਹਿੰਦੇ ਕਿ ਇਹਨੂੰ ਬੜੀ ਖੂਬਸੂਰਤ ਬਣਾ ਕੇ ਤੇ ਮਤਲਬ ਇਹ ਪੇਸ਼ ਕੀਤਾ ਜਾਵੇ ਆਪਣੇ ਖਾਮਨ ਦੇ, ਤਾਂ ਕਿ ਆਪਣਾ ਪਤੀ ਪਹਿਲੀ ਨਜ਼ਰ ਹੀ ਉਹਦੇ ਤੇ ਫਦਾ ਹੋ ਜਾਏ, ਫਰੇਫਤਾ ਹੋ ਜਾਏ। ਤੋ ਜਿਸ ਤਰ੍ਹਾਂ ਸਾਡੇ ਨਾਲੇ ਸਰ ਔਰਤ ਦੀ ਜਬਿਲਤ ਵੀ ਹੈ ਨਾ, ਹਾਂਜੀ, ਹੁਸੈਨ ਹੁੰਦੀ ਹੈ ਜੀ, ਔਰਤ ਹੈ ਹੀ ਮਤਲਬ ਸਿੰਬਲ ਹੀ ਖੂਬਸੂਰਤੀ ਦਾ, ਤੇ ਉਦੋਂ ਇਹ ਹੁੰਦਾ ਕਿ ਮੈਂ ਖੂਬਸੂਰਤ ਲੱਗਾ ਵੀ। ਤੇ ਉਹ ਫਿਰ ਅੱਛਾ ਵੇਖੋ ਬਾਜਵਾ ਸਾਹਿਬ, ਇਹ ਬੜਾ ਪਿਆਰਾ ਇੱਕ ਬੱਚੀ ਸਾਡੀ ਨੇ ਸਵਾਲ ਕੀਤਾ ਹੈ, ਸਾਦੀਆ ਬੇਟੀ ਨੇ, ਤੇ ਉਹਨਾਂ ਨੇ WhatsApp ਕੀਤਾ। ਉਹਨਾਂ ਆਖਿਆ ਜੀ ਕਿ ਇਹ ਜਿਹੜੇ ਅੱਜ ਕੱਲ ਦਾ ਤੇ ਪੁਰਾਣਾ ਤੁਸੀਂ ਤਕਾਬਲ ਕਰਦੇ ਹੋ ਦੇਸ਼ ਪੰਜਾਬ ਦਾ, ਉਹਦੇ ਵਿੱਚ ਤੁਸੀਂ ਦੇਸ਼ ਪੰਜਾਬ ਨੂੰ ਐਡਾ ਪੁਰਾਣਾ, ਸਾਡਾ ਪੰਜਾਬ ਜਿਹੜਾ ਸੀ ਉਹ ਐਡਾ ਸਾਦਾ ਵੀ ਕੋਈ ਨਹੀਂ ਸੀ। ਉਹ ਆਂਦੇ ਨੇ ਕਿ ਇਹ ਜਿਹੜਾ 16 ਸ਼ਿੰਗਾਰ ਕਰਦੀਆਂ ਸਨ ਔਰਤਾਂ, ਇਹ ਪੁਰਾਣੀ ਟਰਮ ਹੈ, ਕੋਈ ਅੱਜ ਦੀ ਟਰਮ ਨਹੀਂ। ਤੇ ਉਦੋਂ ਵੀ 16 ਸ਼ਿੰਗਾਰ ਹੁੰਦੇ ਸਨ ਦੁਲਹਨ ਦੇ। ਅੱਜ ਤੇ ਜ਼ਰਾ ਇਹ ਵੇ ਨਾ ਕਿ ਉਹਨੂੰ ਮੋਡੀਫਾਈ ਕਰਕੇ ਤੇ ਅਸੀਂ
ਪਾਰਲਰ ਤੇ ਲੈ ਜਿਹੜੇ ਜਾਂਦੇ ਆ ਸਨ ਤੇ ਨਾ ਜੀ ਗਹਿਣਿਆਂ ਦੇ ਵੱਖਰੇ ਵੱਖਰੇ ਨਾਂ ਸਨ। ਹਾਂ। ਮਤਲਬ ਵੀ ਉਸ ਵੇਲੇ ਕੈਂਠਾ ਸੀ, ਜੀ ਜੀ, ਗਲ 'ਚ ਪਾਇਆ ਜਾਂਦਾ ਸੀ, ਜਿਸਮ ਦੇ ਹਰ ਹਿੱਸੇ ਦਾ, ਨੱਕ ਦਾ ਨਥਲੀ, ਕੰਨਾਂ ਦੀਆਂ ਵਾਲੀਆਂ, ਮੱਥੇ ਦਾ ਟਿੱਕਾ, ਦੌਣੀ, ਅੱਲਾ ਤੁਹਾਡੀ ਖੈਰ, ਕੀਲਕਾਂ, ਕੜੇ, ਚੂੜੀਆਂ, ਪੰਜੇਬਾਂ, ਜੀ ਜੀ, ਇਹ ਸਾਰੇ ਜਿਹੜੇ ਨੇ ਉਸ ਵੇਲੇ ਬਲਕਿ ਜ਼ਿਆਦਾ ਖਰਚ ਲੋਕ ਕਰਦੇ ਸਨ। ਹਾਂਜੀ। ਹੁਣ ਤੇ ਨਾ ਸੋਨਾ ਹੀ ਇੰਨਾ ਮਹਿੰਗਾ ਹੋ ਗਿਆ ਤੇ ਮਤਲਬ ਇੱਕ ਸਾਡੀ ਜਿਹੜੀ ਸਾਡਾ ਦਸਤਸ ਤੋਂ ਬਾਹਰ ਹੋ, ਸਾਡਾ ਸਿੱਕਾ ਜਿਹੜਾ ਐਡਾ ਬੇਕਦਰਾ ਹੋ ਗਿਆ। ਔਰ ਉਸ ਵਜ੍ਹਾ ਨਾਲ ਕਿਉਂਕਿ ਸਿੱਕੇ ਦੇ ਨਾਲ ਹੀ ਇਹਦਾ ਮੇਚ ਹੁੰਦਾ ਹੈ, ਉਹਦਾ ਮੁੱਲ ਵੱਧਦਾ ਘਟਦਾ ਜੀ। ਤੇ ਉਸ ਵੇਲੇ ਲੋਕੀ ਜਿਹੜੇ ਨੇ ਨਾ ਕੱਪੜੇ ਮਖਮਲ, ਬੜਾ ਮਹਿੰਗਾ ਕੱਪੜਾ ਹੁੰਦਾ ਸੀ, ਉਹ ਵਰਤਦੇ ਸਨ। ਕੀਮ ਖਾਬ ਜੀ, ਹਾਂਜੀ, ਤੇ ਕੀਮ ਖਾਬ, ਬਨਾਰਸੀ ਸਾੜੀਆਂ, ਬੜੇ ਬੜੇ ਕੀਮਤੀ ਲਿਬਾਸ ਵਕਤ ਦੇ। ਹਾਂਜੀ ਤੇ ਮਤਲਬ ਉਹ 7 ਰੰਗਾਂ ਦੀਆਂ, ਉਹਨੂੰ ਕਿਹੜੀ ਆਂਦੇ ਸਨ, ਉਹ ਜਿਹੜਾ ਸਾਲੂ ਹੁੰਦਾ ਸੀ। ਹਾਂਜੀ। ਤੋਂ ਗੱਲ ਇਹ ਹੈ ਕਿ ਆਪਣੇ ਦੌਰ ਦੇ ਜਿਹੜੇ ਰਈਸ ਲੋਕਾਂ ਦੇ ਸਨ ਨਾ ਇਹ ਚੀਜ਼ਾਂ, ਉਹਨਾਂ ਦਾ ਲਿਬਾਸ ਉਹ ਹਰ ਦੌਰ ਦੇ ਵਿੱਚ ਹੀ ਵੱਖਰਾ ਰਿਹਾ ਤੇ ਨਵੇਕਲਾ ਰਿਹਾ। ਉਹਨਾਂ ਦੇ ਸ਼ਿੰਗਾਰ ਵੀ, ਉਹਨਾਂ ਦੇ ਟੰਗਾਰ ਵੀ ਉਦੋਂ ਵੀ ਬੜੇ। ਹਾਂਜੀ, ਉਹਨਾਂ ਦੇ ਟੰਗਾਰ ਵੀ ਤੇ ਸ਼ਿੰਗਾਰ ਵੀ। ਉਹ ਬਾਜਵਾ ਸਾਹਿਬ ਤੁਸੀਂ ਵੇਖੋ ਨਾ, ਪੀਰ ਵਾਰਿਸ ਸ਼ਾਹ ਸੈਯਦ ਹੀਰ ਦੀ ਤਾਰੀਫ ਕਰਦੇ ਨੇ, ਜਿੱਥੇ ਹੀਰ ਦਾ ਸਰਾਪਾ ਬਿਆਨ ਕਰਦੇ ਨੇ। ਕਈ ਹੀਰ ਦੀ ਕਰੇ ਤਾਰੀਫ ਸ਼ਾਇਰ, ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ, ਖੂਨੀ ਚੁੰਡੀਆਂ ਰਾਤ ਜੂ ਚੰਨ ਦੁਆਲੇ, ਸੁਰਖ ਰੰਗ ਜੂ ਰੰਗ ਉਨਾਬ ਦਾ ਜੀ। ਉਸ ਤੋਂ ਬਾਅਦ ਫਿਰ ਹੀਰ ਦਾ ਗੁਸਲ ਲਿਖਦੇ ਨੇ, ਜਦੋਂ ਉਹ ਵਹੁਟੀ ਬਣਦੀ ਹੈ ਤੇ ਬਾਬਾ ਜੀ ਨੇ ਗੁਸਲ ਲਿਖਿਆ। ਕਈ ਤੁਹਾਡੇ ਵਰਗਿਆਂ ਲਾਇਕ ਲੋਕਾਂ ਕੋਲ ਅਸੀਂ ਬੈਠੇ ਆ ਤੇ ਉਹਨਾਂ ਇਹ ਆਖਿਆ ਕਿ ਇਹ ਹੀਰ ਦਾ ਵੀ ਗੁਸਲ ਹੈ ਔਰ ਇਹ ਮੁਰਦੇ ਦਾ ਵੀ ਗੁਸਲ ਹੈ। ਮੁਰਦੇ ਨੂੰ ਵੀ ਇਸੇ ਤਰ੍ਹਾਂ ਹੀ ਲੋਕ ਹੀ ਗੁਸਲ ਦਿੰਦੇ ਨੇ, ਦੁਲਹਨ ਨੂੰ ਵੀ ਸਹੇਲੀਆਂ ਨੂੰ ਆਉਂਦੀਆਂ ਨੇ। ਪੰਜਾਬੀ ਦੇ ਅੰਦਰ ਜਿਹੜਾ ਸੁਹੱਪਣ ਹੈ ਨਾ ਜੀ, ਏਡਾ ਜ਼ਿਆਦਾ ਹੈ, ਏਡੀ ਖੂਬਸੂਰਤੀ ਹੈ, ਔਰ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਏਡਾ ਮਤਲਬ ਮੇਰੀ ਮਾਂ ਇੱਕ ਗੱਲ ਸੁਣਾਉਂਦੀ ਹੁੰਦੀ ਸੀ, ਅੱਲਾ ਜੰਨਤ ਨਸੀਬ ਕਰੇ, ਤੇ ਉਹ ਆਖਣ ਲੱਗੇ ਕਿ ਮੇਰੀ ਇੱਕ ਵੱਡੀ ਭੈਣ ਸੀ ਤੇ ਉਹ ਵਿਆਹੀ ਗਈ ਤੇ ਉਹਦੇ ਵੱਲ ਔਲਾਦ ਕੋ ਨਾ ਹੋਈ ਜੀ। ਤੇ ਸਾਡੇ ਤੋਂ ਨਾ ਉਹ ਸਾਰੇ ਭਰਾਵਾਂ ਉਹਨੀਆਂ ਨੇ ਵੀ ਭੈਣਾਂ ਅਸੀਂ ਛੋਟੀਆਂ ਸਨ, ਭਰਾ ਵਿੱਚ ਕੁਝ ਵੱਡੇ ਸਨ ਤੇ ਉਹ ਸਾਰਿਆਂ ਤੋਂ ਵੱਡੀ ਸੀ ਜੀ। ਤੇ ਉਹ ਵਿਆਹੀ ਗਈ ਤੇ ਨਾਲ ਦੇ ਹੀ ਉੱਥੇ ਚੱਕ 'ਚ ਸਰਗੁੱਦੇ ਤੇ ਉਹਦੇ ਵੱਲ ਔਲਾਦ ਕੋਈ ਨਾ ਹੋਈ। ਤੇ ਮੇਰੀ ਮਾਂ ਨੇ ਨਾ, ਉਹ ਵੀ ਆਈ ਹੋਣੀ ਕਦੀ, ਤੇ ਅਸੀਂ ਨਿੱਕੀਆਂ ਸਾਂ ਤੇ ਚਰਖਾ ਕੱਤਦਿਆਂ ਹੋਣਾ ਸਿਆਲ ਦੀਆਂ ਰਾਤਾਂ 'ਚ, ਤੇ ਉਹਨੇ ਗਾਉਣ ਡੈ ਪੈਣਾ, ਤਾਰੇ 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 ਤੇ ਬੇਰੀਆਂ ਨੂੰ ਬੇਰ ਲੱਗਦੇ, ਤੈਨੂੰ ਕੁਝ ਨਾ ਲੱਗਾ ਮਟਿਆਰੇ। ਵਾਹ ਵਾਹ ਵਾਹ। ਕਿਉਂਕਿ ਉਹਦੇ ਵੱਲ ਔਲਾਦ ਨਾ ਹੋਈ। ਹੁਣ ਔਲਾਦ ਨਾ ਹੋਣ ਨੂੰ ਕਿੱਡੇ ਸੁਚੱਜ 'ਚ ਇਸ ਮਾਹੀਏ ਦੇ ਵਿੱਚ ਬਿਆਨ ਕੀਤਾ ਗਿਆ ਕਿ ਤਾਰੇ 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 ਬੇਰੀਆਂ ਨੂੰ ਬੇਰ ਲੱਗਦੇ, ਤੈਨੂੰ ਕੁਝ ਨਾ ਲੱਗਾ ਮਟਿਆਰੇ। ਤੇ ਉਹ ਮਾਂ ਦੇ ਦਿਲ ਦਾ ਜਿਹੜਾ ਸੀ ਦਰਦ, ਉਹ ਵੀ ਮਾਂ ਨੇ ਉਹ ਆਪਣਾ ਮਾਇਆ ਬਣਾ ਦੇਣਾ। ਉਹ ਅੰਮੀ ਜੀ ਦੱਸਦੇ ਨੇ ਕਿ ਮਾਂ ਸਾਡੀ ਨੇ ਨਾਲ ਰੋਣ ਡੈ ਪੈਣਾ ਤੇ ਸਾਡੀ ਭੈਣ ਵੀ, ਕਿਉਂਕਿ ਉਹ ਸਮਝਦਾਰ ਸਨ, ਅਸੀਂ ਹਾਲੀ ਨਿੱਕੀਆਂ ਸਨ, ਸਾਨੂੰ ਗੱਲ ਦੀ ਸਮਝ ਨਾ ਆਉਣੀ ਤੇ ਸਮਝਦਾ ਹੀ ਸਾਰਾ ਰੌਲਾ ਹੈ, ਸਮਝ ਲਿਆ ਤੇ ਰੌਲਾ ਕੀ, ਰਾਮ ਰਹੀਮ ਤੇ ਮੌਲਾ। ਵਾਹ ਵਾਹ। ਤੋ ਇਹ ਗੱਲ ਹੈ। ਤੋ ਪੰਜਾਬੀ ਦੇ ਅੰਦਰ ਬੜੀ ਡੂੰਘਾਈ, ਬੜੀਆਂ ਪਤਾਲ। ਬਹਰਹਾਲ ਅਰਜ਼ ਇਹ ਕਰਨੀ ਸੀ ਤੁਹਾਡੀ ਸੇਵਾ 'ਚ ਕਿ ਇਹ ਬੱਚੀ ਸਾਡੀ ਇਹ ਫਰਮਾਉਂਦੇ ਨੇ ਔਰ ਸਹੀ ਫਰਮਾਉਂਦੇ ਨੇ ਕਿ ਵਾਰਿਸ ਸ਼ਾਹ ਜਿਸ ਵੇਲੇ ਹੀਰ ਦੁਲਹਨ ਬਣ ਰਹੀ ਹੈ, ਉਹਨੂੰ ਸਹੇਲੀਆਂ ਵਹੁਟੀ ਬਣਾ ਰਹੀਆਂ ਤੇ ਉੱਥੇ ਜਿਸ ਕਿਸਮ ਦੀਆਂ ਚੀਜ਼ਾਂ ਦਾ ਇਸਤੇਮਾਲ ਹੋ ਰਿਹਾ ਆਰਾਇਸ਼ ਔਰ ਜ਼ਬਾਇਸ਼ ਦੇ ਵਾਸਤੇ, ਤੇ ਉਹ 16 ਛੱਡ ਗਏ ਤੇ ਕੋਈ 500 ਸ਼ਿੰਗਾਰ ਵਾਰਿਸ ਸ਼ਾਹ ਸੈਯਦ ਲਿਖ ਦਿੱਤੇ, ਬਹੁਤ ਜ਼ਿਆਦਾ ਨਹੀਂ। ਔਰ ਉਸ ਵੇਲੇ ਅਸੀਂ ਜਿਹੜਾ ਬਿਊਟੀ ਬਾਗ ਸੀ ਨਾ, ਇਹਨੂੰ ਵਰਾ ਸੂਈ ਆਖਦੇ ਸਨ। ਵਾਹ। ਵਰਾ ਸੂਈ, ਵਰਾ ਸੂਈ ਦਾ ਮਤਲਬ ਸੀ ਸਾਰਾ ਜਿਹੜਾ ਉਹਨਾਂ ਦੇ ਹਾਰ ਸ਼ਿੰਗਾਰ ਦਾ ਜਿਹੜਾ ਸਾਰਾ ਸਮਾਨ ਹੁੰਦਾ ਸੀ, ਉਹਨੂੰ ਵਰਾ ਸੂਈ ਆਖਦੇ ਸਨ। ਅੱਛਾ ਜੀ, ਹੁਣ ਸਾਡੀ ਬੇਟੀ ਇੱਕ ਇਹ ਪੁੱਛਿਆ, ਅੱਗੇ ਵੀ ਅਰਜ਼ ਕੀਤਾ ਤੁਹਾਡੀ ਖਿਦਮਤ ਆਲੀਆ 'ਚ, ਭਈ ਤੁਸਾਂ ਉਹ ਆਂਦੇ ਨੇ ਜੀ ਕਿ ਤੁਸਾਂ ਵਿਆਹਾਂ ਦੀਆਂ ਰਸਮਾਂ ਬੜੀਆਂ ਘੱਟ ਦਸੀਆਂ ਨੇ, ਵਟਣਾ ਤੇ ਹੋ ਗਿਆ। ਹੁਣ ਇਸ ਤੋਂ ਅੱਗੇ ਇਹ ਵੇ ਬਾਜਵਾ ਸਾਹਿਬ ਕੇ ਮਾਈਆਂ ਹੁੰਦੀਆਂ ਹਨ, ਤੇਲ ਮਾਈਆਂ, ਫਿਰ ਉਸ ਤੋਂ ਇਲਾਵਾ ਉਹ ਖਾਰੇ ਤੇ ਤੁਸੀਂ ਦੱਸਿਆ ਸੀ, ਖਾਰੇ ਮਾਈਆਂ ਪਾਣਾ ਕੁੜੀ ਨੂੰ ਤੇ ਮੁੰਡੇ ਨੂੰ, ਹਾਂਜੀ, ਦੋਵਾਂ ਨੂੰ ਮਾਈਏ ਪਾਇਆ ਜਾਂਦਾ ਸੀ ਜੀ। 7 ਦਿਨ ਜਾਂ 8 ਦਿਨ ਪਹਿਲਾਂ ਮਾਈਏ ਪਾਣ ਤੋਂ, ਪਾਈਏ ਪਾਣ ਦਾ ਇਹ ਜਿਹੜੀ ਰਸਮ ਸੀ
ਉਹਦੇ ਤੇ ਸਿਰ ਨੂੰ ਕੋ ਥੋੜਾ ਜਿਹਾ ਤੇਲ ਲਾ ਕੇ ਉੱਤੇ ਉਹਦੇ ਕੱਪੜਾ ਛੱਪੜਾ ਤਾਣ ਕੇ ਵੱਖ-ਵੱਖ ਇਲਾਕਿਆਂ 'ਚ ਵੱਖ-ਵੱਖ ਗਾਉਣ ਵੀ ਹਾਂਜੀ ਗਾਉਣੇ ਕੁੜੀਆਂ ਦੇ ਹੋਰ ਕੁੜੀਆਂ ਦਾ ਮਤਲਬ ਇਹ ਹੈ ਕਿ ਉਹ ਉਹਨਾਂ ਦੇ ਕਰਦੇ ਸਨ ਕਾਮਨ ਪੜ੍ਹਦੀਆਂ ਸਨ। ਅੱਛਾ ਬਾਜਵਾ ਸਾਹਿਬ, ਤੇ ਇਹ ਜਿਹੜਾ ਮਹਿੰਦੀ ਤੇ ਤੇਲ ਲਾਉਂਦੇ ਸਨ ਸਿਰਾਂ 'ਚ ਬਹਾ ਕੇ ਮੁੰਡੇ ਨੂੰ ਵੱਖਰਾ, ਨਾਲ ਗਾਣੇ ਜਿਵੇਂ ਤੁਸੀਂ ਕਿਹਾ ਗੀਤ ਹੁੰਦੇ ਸਨ, ਤੈਨੂੰ ਮਹਿੰਦੀ ਲਾਵਣ ਆਈਆਂ ਵੇ ਭੈਣਾਂ ਤੇ ਭਰਜਾਈਆਂ ਤੇ ਇਸ ਤਰ੍ਹਾਂ ਕੁਝ ਰਲ ਸ਼ਰੀਕਿਓ ਆਈਆਂ। ਹਾਂਜੀ ਹਾਂਜੀ। ਤੇ ਉਹ ਫਿਰ ਲਾਣੀ। ਉੱਥੇ ਇੱਕ ਮੈਨੂੰ ਵਾਕਿਆ ਆਪਣਾ ਯਾਦ ਹੈ, ਮੈਂ ਉਹ ਤੁਹਾਡੀ ਖਿਦਮਤ 'ਚ ਬਿਆਨ ਕਰਨਾ ਚਾਹੁੰਦਾ ਕਿ ਮੈਨੂੰ ਨਾ ਜਦੋਂ ਮੇਰੀ ਸ਼ਾਦੀ ਹੋਈ ਤੇ ਮੇਰੀਆਂ ਪੁੱਫੀਆਂ ਮੇਰੀਆਂ ਮਾਸੀਆਂ ਲਾਉਂਦੀਆਂ ਸਨ ਸਿਰ 'ਚ ਤੇਲ ਵੀ ਤੇ ਮਹਿੰਦੀ ਵੀ। ਉਹ ਇੱਕ ਮੇਰੀ ਪੁੱਫੋ ਸਨ ਤੇ ਉਹਨਾਂ ਨੂੰ ਸਾਰੀਆਂ ਹੀ ਰਿਸ਼ਤੇਦਾਰਾਂ ਥੋੜਾ ਉਂਗਲੀ ਲਾ ਕੇ ਨਾ ਤੇ ਉਹ ਸਗਨ ਕਰਦੀਆਂ ਸਨ। ਇਹ ਨਹੀਂ ਸੀ ਵੀ ਉਹ ਕਈ ਵਾਰੀ ਬੰਦੇ ਦਾ ਸਿਰ ਗੜੁੱਛ ਜਾਂਦਾ ਸੀ ਤੇਲ ਨਾਲ ਹੀ। ਹਾਂਜੀ ਉਹ ਸਾਰੀਆਂ ਨੇ ਉਂਗਲੀਆਂ ਡੋਬ ਕੇ ਨਾ ਉਹਦੇ 'ਚ ਪਿਆਲੇ ਖੁੱਲੇ 'ਚ ਤੇਲ ਪਾਇਆ ਹੁੰਦਾ ਸੀ, ਇਸ ਤਰ੍ਹਾਂ ਹੀ, ਤੇ ਉਹ ਸਾਰੀਆਂ ਨੇ ਨਾ ਉਂਗਲਾਂ ਡੋਬ ਕੇ ਸਿਰ 'ਚ ਲਾਈ ਜਾਣੀ, ਥੋੜੀ ਕੋ ਮਹਿੰਦੀ ਲਾ ਦੇ ਤੇ ਥੋੜੀ ਮਹਿੰਦੀ ਵੀ ਲਾ। ਹਾਂਜੀ ਤੇ ਉਹ ਮੇਰੀ ਇੱਕ ਜਨਾਬ ਪੁੱਫੋ ਸਨ ਤੇ ਉਹ ਮੁਤਲਕਾ ਸਨ, ਉਹਨਾਂ ਨੂੰ ਤਲਾਕ ਹੋਈ ਸੀ, ਬੇਔਲਾਦ ਸਨ ਤੇ ਉਹਨਾਂ ਦੇ ਸ਼ੌਹਰ ਨੇ ਤਲਾਕ ਦੇ ਛੱਡੀ। ਉਹ ਮੈਨੂੰ ਉੱਠ ਕੇ ਜਦੋਂ ਲਾਣ ਲੱਗੇ ਨਾ ਜੀ ਤੇਲ ਤੇ ਮਹਿੰਦੀ, ਤੇ ਉਹ ਮੇਰੀਆਂ ਬਾਕੀ ਪੁੱਫੀਆਂ ਨੇ ਉਹਨੂੰ ਡੱਕ ਦਿੱਤਾ। ਉਹ ਮੈਨੂੰ ਅਸਲ ਬੜਾ ਦੁੱਖ ਹੋਇਆ ਕਿ ਉਹਦਾ ਵੀ ਚਾਅ ਸੀ, ਦਿਲ ਸੀ ਕਿ ਮੈਂ ਭਤੀਜੇ ਨੂੰ ਪੂਰਾ ਕਰ ਲੈਂਦੀ। ਲੇਕਿਨ ਤੁਸੀਂ ਦੇਖੋ ਨਾ ਜੀ ਕਿ ਇਹ ਬੇਸਗਣੀ ਸਮਝਦੀਆਂ ਨੇ ਸਾਡੀਆਂ ਖਵਾਤੀਨ। ਹਾਂਜੀ ਮਾਵਾਂ ਭੈਣਾਂ ਵੀ ਇਹਦਾ ਬੰਦਾ ਮਰ ਗਿਆ ਆ ਜਾਂ ਇਹਨੂੰ ਤਲਾਕ ਹੋਈ ਹੈ ਜਾਂ ਇਹ ਬੇਔਲਾਦ ਹੈ, ਇਹਦਾ ਕਿਤੇ ਪਰਛਾਵਾਂ ਨਾ ਪੈ ਜਾਏ। ਹਾਂਜੀ ਰਾਏ ਜਾਈਏ ਤੇ ਸਗਨਾਂ ਦਾ ਖਟਿਆ ਖਾਈਏ, ਇੱਕ ਖਾਨ ਵੀ ਹੈ। ਤੇ ਇਹ ਉਸ ਵੇਲੇ ਦਾ ਪ੍ਰਚਲਿਤ ਖਾਨ ਸੀ ਕਿ ਬੇਸਗਣੀ ਨਹੀਂ ਹੋਣੀ ਚਾਹੀਦੀ। ਅੱਜ ਵੀ ਤੁਸੀਂ ਪੰਜਾਬੀ ਚਾਹੁੰਦੇ ਯਾਰ ਅਸੀਂ ਉਹ ਫਲਾਣੇ ਨੇ ਸਗਣੀ ਕਰ ਛੜੀਏ, ਕੋਈ ਕੰਮ ਕਰਨ ਲੱਗੇ ਸਨ ਰਾਹ ਚ ਉਹਨੇ ਕੋਈ ਭੰਨ ਮਾਰ ਦਿੱਤੀ ਹੈ। ਹਾਂਜੀ ਤੇ ਲੇਕਿਨ ਇਹ ਤੇ ਗੱਲ ਵੇਖੋ ਨਾ, ਤੁਸੀਂ ਇੱਕ ਦਿਨ ਫਰਮਾਇਆ ਸੀ ਕਿ ਇਹਦੇ ਐਵੇਂ ਬ੍ਰਾਹਮਣਾਂ ਦੇ ਮੌਲਵੀਆਂ ਦਾ ਮਲਵਾਣਿਆਂ ਦੇ ਇਹ ਬਣੇ ਨੇ ਸੂਦਕ ਸਾਧਕ। ਵੇਖੋ ਨਾ ਇਹਨਾਂ ਦਾ ਕੋਈ ਤਲਕ ਇਸਲਾਮ ਵਿੱਚ ਨਹੀਂ ਇਸਲਾਮ ਚ ਤੇ ਨਹੀਂ। ਲੇਕਿਨ ਵੇਖੋ ਨਾ ਅਖਾਣ ਹੈ ਮੰਗਲ ਬੁੱਧ ਨਾ ਜਾਈ ਪਹਾੜ, ਜਿੱਤੀ ਬਾਜ਼ੀ ਆਵੇਂ ਹਾਰ, ਇਹ ਵੀ ਅਖਾਣ ਹੈ। ਮੈਂ ਪੂਰਾ ਇੱਕ ਪ੍ਰੋਗਰਾਮ ਅਸਾਂ ਇਨਸ਼ਾਅੱਲਾ ਆਪਣੇ ਵਿਊਅਰਸ ਦੇ ਵਾਸਤੇ ਤੁਹਾਡੇ ਕੋਲ ਕਰਨਾ ਹੈ। ਉਹ ਜਿਹੜੇ ਸਾਡੇ ਤਵਹਮਾਤ ਸਨ ਔਰ ਉਹ ਯਕੀਨ ਸਨ। ਮਸਲਨ ਸਾਨੂੰ ਹੁੰਦਾ ਸੀ ਵੀ ਕਾਂ ਬੋਲੇ ਅੱਜ ਬਨੇਰੇ ਤੇ ਅੱਜ ਪ੍ਰਾਹੁਣਾ ਆਉਣਾ ਹੀ ਆਉਣਾ, ਅੱਜ ਆਟਾ ਉੱਡਿਆ ਪ੍ਰਾਹੁਣਾ ਆਉਣਾ, ਘਰੋਂ ਬਾਹਰ ਨਿਕਲਣਾ ਅੱਗੋਂ ਕਾਲੀ ਬਿੱਲੀ ਲੰਘ ਜਾਣਾ, ਲਓ ਜੀ ਬਿੱਲੀ ਰਾਹ ਕੱਟ ਗਈ ਹੈ। ਉਹਦੇ ਤੇ ਇਨਸ਼ਾਅੱਲਾ ਅਸਾਂ ਕਰਨਾ ਇੱਕ ਪ੍ਰੋਗਰਾਮ, ਉਹ ਵੀ ਹੈ ਮੇਰੇ ਦਿਮਾਗ 'ਚ। ਅੱਜ ਜਨਾਬ ਇਹ ਹੀ ਹੈ ਕਿ ਇਹ ਜਿਹੜੀ ਚੀਜ਼ ਹੈ ਸਹੀ ਤੁਸੀਂ ਫਰਮਾਇਆ ਕਿ ਚਲੋ ਸ਼ਗਨਾਂ ਦਾ ਮੌਕਾ ਹੁੰਦਾ, ਖੁਸ਼ੀਆਂ ਦਾ ਮੌਕਾ, ਬੇਸਗਣੀ ਨਹੀਂ ਕਰਨੀ ਚਾਹੀਦੀ। ਇਹਦੇ 'ਚ ਇੱਕ ਮੁਹੱਬਤ ਦਾ ਇਜ਼ਹਾਰ ਵੀ ਸੀ। ਮਤਲਬ ਜਿੰਨੀਆਂ ਰਿਸ਼ਤੇਦਾਰਾਂ ਨੇ ਨਾ ਸਾਰੀਆਂ ਨੇ ਉਹ ਇੱਕ ਇੱਕ ਉਂਗਲ ਵੀ ਲਾਣ ਤੇ ਬੰਦੇ ਦਾ ਸਿਰ ਤੇਲੋ ਤੇਲ ਹੋ ਜਾਂਦਾ ਸੀ। ਅੱਛਾ ਉਹ ਇੱਥੋਂ ਨਾ ਥੱਲੇ ਨੂੰ ਵਗਣ ਲੱਗ ਪੈਂਦਾ ਸੀ। ਉਹ ਕਈ ਵਾਰੀ ਮੁੰਡਿਆਂ ਬਾਜ ਤੌਲੀਆਂ ਨਾਲੋਂ ਪੂੰਝਣੇ ਵੀ ਮੇਰਾ ਸਿਰ ਹੀ ਤੇਲੋ ਤੇਲ। ਲੇਕਿਨ ਉਹ ਰਸਮ ਸੀ ਵੀ ਕੋਈ ਪਿਛਾ ਨਾ ਰਹਿ ਜੇ। ਮੁਹੱਬਤ ਦਾ ਇਜ਼ਹਾਰ ਵੀ ਸੀ ਤੇ ਬਰਕਤ ਵੀ ਸੀ। ਸਾਰੀਆਂ ਬਜ਼ੁਰਗ ਸਾਰੀਆਂ ਨੇ ਉਹਦੇ ਸਿਰ 'ਚ ਹੱਥ ਲਾਇਆ, ਉਹਦੇ ਲਈ ਦੁਆ ਕੀਤੀ। ਹਾਂਜੀ ਕਿ ਅੱਲਾ ਇੱਕ ਨਵੇਂ ਇੱਕ ਮਤਲਬ ਜ਼ਿੰਦਗੀ ਦੇ ਸਫ਼ਰ ਤੇ ਚੱਲਾ, ਜ਼ਿੰਦਗੀ ਦੇ ਪੰਧ 'ਚ ਪੈਣ ਲੱਗਾ ਤੇ ਅੱਲਾ ਇਹਦਾ ਕੰਮ ਜਿਹੜਾ ਉਹ ਮੁਬਾਰਕ ਹੋਵੇ, ਇਹਦਾ ਜਿਹੜਾ ਨਾਤਾ ਹੈ ਉਹ ਕਰਮਾਂ ਵਾਲਾ ਹੋਵੇ ਤੇ ਉਹ ਮੁਹੱਬਤੀ ਹੋਵੇ। ਤੋ ਇਹਦੇ ਵਿੱਚ ਉਹ ਗੱਲ ਸੀ। ਅੱਛਾ ਬਾਜਵਾ ਸਾਹਿਬ ਇੱਕ ਸਵਾਲ ਸਾਨੂੰ ਇਹ ਵੀ ਆਇਆ ਹਜ਼ੂਰ, ਔਰ ਮੈਂ ਵੀ ਸੋਚੀ ਪੈ ਗਿਆ, ਇਹਦਾ ਮੈਨੂੰ ਵੀ ਤਰਜਮਾ ਨਹੀਂ ਪਤਾ। ਉਹ ਆਖਦੇ ਨੇ ਸਾਡੇ ਦਰਸ਼ਕ ਜਿਨ੍ਹਾਂ ਨੇ ਸਵਾਲ ਭਿਜਵਾਇਆ, ਗੁਲਾਮ ਅਬਾਸ ਸਾਹਿਬ ਉਹਨਾਂ ਦਾ ਨਾਂ ਹੈ, ਉਹ ਫਰਮਾਉਂਦੇ ਨੇ ਕਿ ਇਹ ਜਦੋਂ ਬੱਚਾ ਪੈਦਾ ਹੁੰਦਾ ਸੀ ਘਰਾਂ ਦੇ ਵਿੱਚ, ਪੰਜਾਬ ਸਾਡੇ 'ਚ ਇੱਕ ਰਿਵਾਜ ਸੀ ਕਿ ਬਾਹਰ ਨਾ ਬੂਹੇ ਤੇ ਸ਼ਰੀਂ ਬੰਨ ਛੱਡਦੇ। ਉਹ ਆਂਦੇ ਹਨ ਜੀ ਇਹਦਾ ਕੀ ਮਤਲਬ ਹੈ ਸ਼ਰੀਂ ਦਾ ਬੰਨ੍ਹਣਾ? ਸ਼ਰੀਂ ਨੂੰ ਨਾ ਜੀ ਬਜ਼ੁਰਗ ਰੁੱਖ ਸਮਝਿਆ ਜਾਂਦਾ ਸੀ। ਜੀ ਔਰ ਇਹ ਸਮਝਿਆ ਜਾਂਦਾ ਸੀ ਕਿ ਬੱਚਾ ਜਿਹੜਾ ਨਾ ਜਦੋਂ ਉਹ 40 ਦਿਨਾਂ ਤੱਕ ਹੁੰਦਾ ਉਹਦੇ ਤੇ ਕੋਈ ਭੂਤ ਪ੍ਰੀਤ ਜਾਂ ਚੜੇਲ ਜਿਹੜੀ ਹੈ ਉਹਦਾ ਅਸਰ ਨਾ ਪਵੇ ਤੇ ਉਹ ਇੰਨਾ ਜਾਦੂ ਟੂਣਾ ਵੀ ਜਿਹੜਾ ਨਾ ਤੇ ਉਹ ਇੰਨਾ ਕੁ ਨਾ ਸ਼ਰੀਂ ਦੇ ਪੱਤਰ ਲੈ ਕੇ ਉਹਨਾਂ ਨੂੰ ਰੱਸੀ 'ਚ ਬੰਨ੍ਹ ਕੇ ਤੇ ਉਹ ਬੂਹੇ ਦੇ ਨਾਲ ਬੂਹੇ ਦਾ ਜਿਹੜਾ ਉਤਲੀ ਉਹ ਸਰਦਲ ਜਿਹੀ ਉਹਦੇ ਨਾਲ ਜਿਹੜੇ ਨਾ ਲਮਕਾ ਦਿੰਦੇ ਸਨ। ਔਰ ਉਹ ਵਾਹਵਾ ਦਿਨ ਕਈ ਵਾਰੀ ਉੱਤੇ ਹੀ ਪੱਤਰ ਝੜ ਜਾਂਦੇ ਸਨ, ਸੁੱਕ ਕੇ ਤੇ ਉਹ ਝੜ ਕੇ ਤੇ ਨਿਰੀਆਂ ਟਾਹਣੀਆਂ ਰਹਿ ਜਾਣੀਆਂ, ਉਹ ਫਿਰ ਕਿਸੇ ਨੇ ਉਹ ਲਾ ਛੱਡਣੀਆਂ। ਤੋ ਇਹ ਉਸ ਵਾਸਤੇ ਦੂਸਰਾ ਇੱਕ
ਮੇਰੇ ਬਜ਼ੁਰਗਾਂ ਇਹ ਵੀ ਦੱਸਿਆ ਮੈਨੂੰ ਇੱਕ ਦਫਾ ਕਿ ਪੁੱਤਰਾ ਜਦੋਂ ਇਹ ਸ਼ਰੀਂ ਦੇ ਪੱਤਰ ਵੱਜੇ ਹੁੰਦੇ ਹਨ ਨਾ ਤੇ ਸਰ ਸਾਰੇ ਪਿੰਡ ਜਾਂ ਆਲੇ ਦੁਆਲੇ ਦੇ ਮਹੱਲੇ ਜਿਹੜੇ ਨੇ ਉਹਨਾਂ ਨੂੰ ਵੀ ਇੱਕ ਨਾ ਜੀ ਇਹਤਰਾਮ ਜਿਹਾ ਵੀ ਹੋ ਜਾਂਦਾ ਸੀ ਕਿ ਇਹਨਾਂ ਦੇ ਘਰ ਜ਼ੱਚਾ ਹੈ ਜਿਹਨੇ ਮਤਲਬ ਇਹ ਬੂਆ ਖੜਕਾਉਣ ਤੋਂ ਬਗੈਰ ਨਹੀਂ ਜਾਣਾ, ਨਹੀਂ ਜਾਣਾ, ਉਂਝ ਵੀ ਕੋਈ ਸ਼ੋਰ ਨਹੀਂ ਕਰਨਾ ਵੀ ਅੰਦਰ ਜ਼ੱਚਾ ਬੱਚਾ ਜੂਏ ਤੇ ਉਹ ਮਾਂ ਪੁੱਤਰ। ਦੂਜਾ ਸਾਰੇ ਵੇਖ ਜਿਹੜੇ ਸਨ ਸਾਰੇ ਰੁੱਖ, ਇਹਨਾਂ ਦੀ ਛਾਂ ਦੀ ਵੀ ਆਪਣੀ ਆਪਣੀ ਤਾਸੀਰ ਹੈ। ਜੀ ਜੀ ਜੀ। ਔਰ ਇਹ ਜਿਹੜਾ ਸ਼ਰੀਂ ਹੈ, ਇਹਦੇ ਜਿਹੜੀਆਂ ਛਿੱਲੜਾਂ ਨੇ, ਇਹਦੇ ਪੱਤਰ ਨੇ, ਇਹ ਤੇ ਅੱਖਾਂ ਦੇ ਵਿੱਚ, ਅੱਖਾਂ ਵਾਸਤੇ ਦਾ ਬਹੁਤ ਜ਼ਿਆਦਾ ਮਤਲਬ ਇਹਦੀ ਸਲਾਈਆਂ ਲਾਓ ਤੇ ਜਨਾਬ ਅੱਖਾਂ ਦੇ ਸਾਰੇ ਰੋਗ ਕੁਕਰੇ ਚੁਕਰੇ ਦੂਰ ਹੋ ਜਾਂਦੇ ਨੇ। ਜਿਸ ਤਰ੍ਹਾਂ ਨਿੰਮ ਹੈ, ਨਿੰਮ ਦਾ ਪੱਤਰ ਤੁਸੀਂ ਮੂੰਹ 'ਚ ਨਾ ਵੀ ਪਾਓ, ਘੋਟ ਕੇ ਨਾ ਵੀ ਪੀਓ, ਸਿਰਫ ਉਹਦੇ ਥੱਲੇ ਮੰਜੀ ਡਾ ਕੇ ਬਹਿੰਦੇ ਰਹੋ, ਤੁਹਾਨੂੰ ਕਦੀ ਫਿੰਸੀ ਫੋੜਾ ਨਹੀਂ ਹੋ ਸਕਦਾ। ਵਾਹ ਵਾਹ ਵਾਹ। ਤੋ ਇਹ ਜਿਹੜੀ ਹੈ ਨਾ, ਬਾਬਾ ਸਾਹਿਬ ਮੇਰੀ ਵਾਲਦਾ, ਮੈਨੂੰ ਤੁਹਾਡੀ ਗੱਲ ਤੋਂ ਯਾਦ ਆ ਗਿਆ, ਅਸੀਂ ਨਿੱਕੇ ਨਿੱਕੇ ਸਾਂ ਤੇ ਮੁੰਡੇ ਖੁੰਡੇ ਹੁੰਦੇ ਹਾਂ ਤੇ ਗੁਜਰਾਂ ਵਾਲੇ ਦੇ ਰਹਿਣ ਵਾਲੇ ਸਾਂ ਤੇ ਉੱਥੇ ਵਰਜ਼ਸ਼ ਕਰਨੀ ਸਵੇਰੇ ਉੱਠ ਕੇ। ਪਹਿਲਵਾਨਾਂ ਦਾ ਸ਼ਹਿਰ ਸੀ, ਪਹਿਲਵਾਨਾਂ ਦਾ ਸ਼ਹਿਰ ਸੀ ਉਦੋਂ। ਕੋਈ ਜ਼ਰੂਰੀ ਨਹੀਂ ਕਿ ਕਸ਼ਮੀਰੀ, ਹਰ ਕੌਮ ਦੇ ਬੰਦੇ, ਸਾਰੀ ਕੌਮ ਦੇ ਸਾਰੇ ਜੱਟ ਵੀ ਸਾਰੇ। ਉਸ ਵੇਲੇ ਦਾ ਵਿਚਾਰ ਇਹ ਸੀ ਕਿ ਜਿਸਮ ਜਿਹੜਾ ਹੈ, ਵੇਖੋ ਨਾ ਜੀ, ਉਸ ਵੇਲੇ ਦਾ ਤੱਕ ਤੁਸੀਂ ਗੱਲ ਤੁਹਾਡੀ ਕੱਟੀ ਜਾਂਦੀ, ਮੈਂ ਮਾਫੀ ਚਾਹੁੰਦੀ ਹਾਂ, ਵਚਾਨਾ ਵਾ ਵਜ੍ਹਾ ਇਹ ਸੀ ਕਿ ਉਸ ਵੇਲੇ ਸਰੀਰੀ ਲੋੜ ਜਿਹੜਾ ਸੀ ਨਾ, ਸਰੀਰੀ ਤਾਕਤ, ਉਹ ਇੱਕ ਲੋੜ ਸੀ। ਤੁਹਾਡੀ ਕਿਤੇ ਲੜਾਈ ਤੇ ਲੜਾਈ ਹੂਰੇ ਮੁੱਕੀ ਦੀ ਹੁੰਦੀ ਸੀ ਉਦੋਂ, ਘਸੁੰਨ ਮੁੱਕੀ ਦੀ ਲੜਾਈ ਹੋਣੀ, ਤੇ ਆ ਜਿਹੜੇ ਆਟੋਮੈਟਿਕ ਹਥਿਆਰ ਨੇ ਇਹ ਤੇ ਉਦੋਂ ਨਹੀਂ ਸਨ ਆਏ। ਤੇ ਸਰਵਾਈਵਲ ਆਫ ਦਾ ਫਿਟੈਸਟ ਜਿਹਨੂੰ ਅੰਗਰੇਜ਼ੀ ਚਾਹੁੰਦੇ ਨੇ ਨਾ, ਇਹ ਸ਼ੁਰੂ ਤੋਂ ਲੱਗ ਕੇ ਰਿਹਾ। ਵਾਹ। ਹਾਂਜੀ। ਤੇ ਉਦੋਂ ਇਹ ਸੀ ਕਿ ਵਾਲਦਾ ਸਾਹਿਬਾ, ਅੱਲਾਹ ਕਰੋੜ ਜੰਨਤ ਦੇ, ਮੇਰੀ ਵਾਲਦਾ ਸਾਹਿਬਾ ਮੈਨੂੰ ਆਖਿਆ ਵੇ ਪੁੱਤਰਾ ਸਵੇਰੇ ਜਦੋਂ ਸਰਦਾਈ ਘੋਟਣਾ ਹੈ ਨਾ, ਹਾਂਜੀ, ਤੇ ਇਹ ਤੂੰ ਡੰਡਾ ਪਤਾ ਨਹੀਂ ਕਿਹੜੀ ਲੱਕੜ ਦਾ ਲਿਆਂਦਾ ਹੈ, ਕਿਤੋਂ ਨਾ ਨਿੰਮ ਦਾ ਡੰਡਾ ਬਣਵਾ। ਹਾਂਜੀ ਹਾਂਜੀ। ਉਹ ਮੈਂ ਫਿਰ ਜਨਾਬ ਇੱਕ ਤਰਹਾਨ ਦੋਸਤ ਨੂੰ ਆਖਿਆ, ਉਹਨੇ ਮੈਨੂੰ ਬੜਾ ਸੋਹਣਾ ਏਡਾ ਲੰਮਾ ਕਹਿੰਦਾ ਜੀ ਡੰਡਾ ਬਣਾ ਕੇ ਦਿੱਤਾ, ਮਤੈਰ ਜਿਹਦੇ ਦੇ ਜਨਾਬ ਸਰਦਾਈ ਘੋਟ, ਤਾਂ ਕਿ ਉਹ ਨਿੰਮ ਦੀ ਜਿਹੜੀ ਤਾਸੀਰ ਹੈ ਉਹ ਵੀ ਵਿੱਚ ਰਲਦੀ ਜਾਏ। ਹਾਂਜੀ, ਯਾਨੀ ਜਿਹੜੀ ਕੁੜਿੱਤਣ ਹੈ ਨਾ, ਉਹਦੀ ਨਿੰਮ ਦੀ ਥੋੜੀ ਥੋੜੀ ਕੁੜਿੱਤਣ ਉਹਦੇ ਵਿੱਚ ਉਹ ਰਲ ਜਾਏ, ਉਹ ਸਰ ਮੁਸਫੀ ਖੂਨ ਹੋ ਜਾਣੀ ਨਾ, ਖੂਨ ਦੀ ਸਫਾਈ ਕਰ ਦੇਣੀ ਉਹਨੇ, ਉਹਦੇ ਨਾਲ ਸਰਦਾਈ ਘੋਟ ਲੈਣੀ ਹੈ। ਫਿਰ ਗੁਜ਼ਾਰਿਸ਼ ਇਹ ਵੇ, ਤੁਸੀਂ ਸੋਹਣਾ ਗੱਲ ਫਰਮਾਈ ਹੈ ਕਿ ਦਰਖਤਾਂ ਦੇ ਚੂੰਕੇ ਖਵਾਸ ਨੇ ਸਾਰਿਆਂ ਦੇ, ਆਪਣੇ ਆਪਣੇ ਨੇ, ਆਪਣੇ ਆਪਣੇ। ਤੇ ਇਹ ਜਿਹੜਾ ਸ਼ਰੀਂ ਦੇ ਪੱਤਰ ਬੰਨੇ ਜਾਂਦੇ ਹੁੰਦੇ ਸਨ ਕਿਸੇ ਅਜੇ ਘਰ ਦੇ ਬਾਹਰ ਬਰੂਹਾਂ 'ਚ ਸਰਦਲ ਤੇ, ਭਈ ਇਸ ਘਰ 'ਚ ਬੱਚਾ ਜਿੱਥੇ ਹੋਇਆ ਹੋਵੇ, ਉਹਦੇ ਇੱਕ ਤੇ ਉਹਦੇ ਦਰਖਤ ਦੀ ਆਪਣੀਆਂ ਖਸੂਸੀਆਤ ਅਸਰ ਅੰਦਾਜ਼ ਹੁੰਦੀਆਂ ਸਨ ਸੱਚਾ ਬੱਚਾ ਤੇ। ਦੂਸਰਾ ਅਹਲੇ ਮੁਹੱਲਾ ਨੂੰ, ਅਹਲੇ ਦੇਹ ਨੂੰ, ਪਿੰਡ ਨੂੰ ਵੀ ਪਤਾ ਲੱਗ ਜਾਂਦਾ ਸੀ ਬਈ ਨਾਲ ਬਈ ਬੱਚਾ ਹੋਇਆ, ਕੋਈ ਬੂਹਾ ਖੜਕਾਉਣ ਤੋਂ ਬਗੈਰ ਅੰਦਰ ਨਹੀਂ ਜਾਣਾ, ਨਾ ਜਾਏ, ਇhtਰਾਮ, ਸ਼ੋਰ ਸ਼ਰਾਬਾ ਗਲੀ 'ਚ ਨਾ ਕਰੇ, ਸ਼ੋਰ ਸ਼ਰਾਬਾ ਨਾ ਕਰੇ, ਬੱਚੀ ਆਰਾਮ ਕਰ ਰਹੀ ਹੋਣੀ ਹੈ। ਇਸ ਤੋਂ ਇਲਾਵਾ ਫਿਰ ਸਾਰੇ ਸ਼ਰੀਂ ਦੇ ਜਿਹੜੇ ਹਨ ਪੱਤਰ, ਉਹ ਸਾਰੇ ਪਿੰਡ ਨੂੰ ਵੰਗਾਰਦੇ ਵੀ ਤੇ ਹਨ ਨਾ, ਬਈ ਅੰਦਰ ਆ ਕੇ ਮੁਬਾਰਕ ਦਿਓ, ਇਹ ਨਾਲ ਅੱਲਾਹ ਪਾਕ ਖੁਸ਼ੀ ਵਹਾਈ ਹੈ। ਬਿਲਕੁਲ ਖੁਸ਼ੀ ਉਹ ਫਿਰ ਜਿਹਨੇ ਮੁਬਾਰਕ ਦੇਣ ਆਉਣੀ ਉਹਨੂੰ ਉਹਦਾ ਮੂੰਹ ਮਿੱਠਾ ਕਰਾਉਣਾ, ਘਰਦਿਆਂ ਨੇ ਲੱਡੂ। ਇਹਦੇ ਨਾਲ ਸਾਂਝਾਂ ਵੱਧਦੀਆਂ ਸਨ। ਵੇਖੋ ਇਹ ਮਿਲਤ ਜਿਹੜਾ ਵਸੋਂ ਸੀ ਨਾ, ਵਸੋਂ ਦੇ ਵਿੱਚ ਨੇੜਤਾ ਜਿਹੜੀ ਹੈ ਨਾ ਵੱਧਦੀ ਸੀ, ਤੇ ਇਕਲਾਪੇ ਦਾ ਜਿਹੜਾ ਖਿਆਲ ਹੈ ਉਹ ਮੁੱਕਦਾ ਸੀ, ਕਿਉਂਕਿ ਇਕਲਾਪਾ ਹੀ ਮੌਤ ਹੈ। ਹਾਂਜੀ। ਤੇ ਰਲ ਕੇ ਰਹਿਣਾ ਮਤਲਬ ਹੈ, ਕਿਉਂਕਿ ਬੰਦਾ, ਅਰਸਤੂ ਨੇ ਵੀ ਕਿਹਾ ਸੀ ਦੀ ਮੈਨ ਇਜ਼ ਅ ਸੋਸ਼ਲ ਐਨੀਮਲ, ਹਾਂਜੀ, ਕਿ ਬੰਦਾ ਸਮਾਜੀ ਜਾਨਵਰ ਹੈ। ਤੇ ਉਸ ਰਲ ਕੇ ਰਹੇਗਾ ਤੇ ਉਹ ਇੱਕ ਦੂਜੇ ਦੇ ਨਾਲ ਦੁੱਖ ਸਾਂਝੇ ਕਰੇਗਾ, ਉਹਦੀਆਂ ਪੀੜਾਂ ਦੁੱਖ ਪਰੇਸ਼ਾਨੀਆਂ ਘਟਣਗੀਆਂ, ਇੱਕ ਦੂਜੇ ਨਾਲ ਸ਼ੇਅਰ ਕਰਨਗੇ, ਇੱਕ ਦੂਜੇ ਦੇ ਦੁਆ ਦਾਰੂਆਂ ਨੇ ਨਾ, ਬੰਦਾ ਬੰਦੇ ਦਾ ਮਾਰੂ ਤੇ ਬੰਦਾ ਬੰਦੇ ਦਾ ਦਾਰੂ। ਹਾਂਜੀ ਹਾਂਜੀ। ਤੇ ਵੇਖੋ ਬਾਈਵਾ ਸਾਹਿਬ, ਮਜ਼ੇਦਾਰੀ ਦੀ ਗੱਲ ਹੈ ਵੇ ਕਿ ਉਹ ਸ਼ਰੀਂ ਦੇ ਪੱਤਰ ਲਟਕਾਏ ਜਾਣੇ ਕਿਸੇ ਅਜਿਹੇ ਘਰ ਦੇ ਬਾਹਰ ਬੂਹੇ ਤੇ, ਜਿਸ ਘਰ 'ਚ ਅੱਲਾਹ ਪਾਕ ਨੇ ਕੋਈ ਨੌਜ਼ਾਇਦਾ ਬੱਚਾ ਦਿੱਤਾ ਹੈ। ਉਹ ਦੇਖੋ ਕਿ ਸ਼ਰੀਂ ਦੇ ਉਹ ਪੱਤਰ ਲਟਕੇ ਜਿਹੜੇ ਨੇ, ਉਹ ਕਿੰਨਾ ਉਸ ਪਿੰਡ ਦੇ ਵਿੱਚ, ਉਸ ਵਸੇਬ, ਉਸ ਸੁਸਾਇਟੀ ਦੇ ਵਿੱਚ ਮੁਹੱਬਤਾਂ ਭਰ ਦਿੰਦੇ ਹਨ, ਕਿੰਨਾ ਬੰਦਿਆਂ ਨੂੰ ਬੰਦਿਆਂ ਦੇ ਨੇੜੇ ਕਰਦੇ ਹਨ। ਉਹ ਇੰਟਰਡਿਪੈਂਡੈਂਟ ਜ਼ਿੰਦਗੀ ਸੀ, ਇੱਕ ਦੂਜੇ ਤੇ ਇਨਹਿਸਾਰ ਕਰਨਾ, ਇੱਕ ਦੂਜੇ ਦਾ ਭਾਰ ਵੰਡਾਣਾ, ਇੱਕ ਦੂਜੇ ਦੇ ਕੰਮ ਆਉਣਾ, ਇੱਕ ਦੂਜੇ ਦਾ ਬਾਂਹ ਬੇਲੀ ਬਣਨਾ, ਇੱਕ ਦੂਜੇ ਨੂੰ ਮੋਢਾ ਦੇਣਾ। ਤੋ ਇਹ ਸਾਰੀਆਂ ਚੀਜ਼ਾਂ ਉਹ ਸੁਸਾਇਟੀ ਦੇ ਅੰਦਰ
ਮੌਜੂਦ ਸਨ ਜੀ। ਕਿਉਂਕਿ ਉਸ ਵੇਲੇ ਹਾਲੀ ਇਹ ਗੱਲ ਜਿਹੜੀ ਹੈ ਨਾ, ਜਿਹੜਾ ਰਿਮੋਟ ਕੰਟਰੋਲ ਜ਼ਿੰਦਗੀ ਹੈ ਨਾ, ਉਹ ਤੇ ਹਾਲੀ ਆਈ ਨਹੀਂ ਸੀ। ਜੀ ਜੀ ਔਰ ਜਦੋਂ ਬੰਦਾ ਰਿਮੋਟ ਕੰਟਰੋਲ ਤੇ ਆ ਜਾਂਦਾ ਹੈ ਤੇ ਉਹ ਸਮਝਦਾ ਵੀ ਮੈਨੂੰ ਕਿਸੇ ਦੀ ਮਥਾਜੀ ਕੀ ਹੈ, ਜੀ। ਹਾਂਜੀ, ਉਸ ਵੇਲੇ ਅਸਲ ਵਿੱਚ ਉਸ ਵਸੋਂ ਦੀ ਮੌਤ ਹੋ ਜਾਂਦੀ ਹੈ ਕਿ ਬੰਦਾ ਕੱਲਾ ਕੱਲਾ ਹੋ ਜਾਂਦਾ ਹੈ। ਤੇ ਲਓ ਜੀ ਮੇਰੀ ਸਰਕਾਰ, ਹੁਣ ਆਖਰ ਤੇ ਸਾਨੂੰ ਤੁਸੀਂ ਇਹ ਦੱਸੋ ਕਿ ਪੰਜਾਬੀ ਦੀ ਜਿਹੜੀ ਪੋਇਟਰੀ ਹੈ ਇਹਦੇ ਵਿੱਚ ਸਾਡੇ ਸ਼ੁਆਰਾਏ ਕਿਰਾਮ, ਬਿਲਖਸੂਸ ਸਾਡੇ ਸੂਫੀ ਸ਼ੁਆਰਾ ਜਿਹੜੇ, ਹਾਂਜੀ ਹਾਂਜੀ ਉਹਨਾਂ ਨੇ ਔਰਤ ਬਣ ਕੇ ਸ਼ਾਇਰੀ ਕਿਉਂ ਕੀਤੀ ਹੈ? ਹਾਂਜੀ। ਮਤਲਬ ਅੱਲਾਹ ਪਾਕ ਨਾਲ ਵੀ ਜੇ ਗੱਲ ਕੀਤੀ ਹੈ ਤੇ ਹਾਂਜੀ। ਫਰਮਾਇਆ ਵੀ ਮੇਰੇ ਸਾਹਿਬਾ ਹਾਂਜੀ, ਮੈਂ ਤੇਰੀ ਹੋ ਹਾਂਜੀ। ਮੁਕੀ ਹਾਂ। ਜੀ ਜੀ ਹਾਂਜੀ, ਯਾਨੀ ਆਪ ਔਰਤ ਬਣ ਗਏ ਨੇ। ਕੁਝ ਹਾਂਜੀ। ਸੂਝਵਾਨਾਂ ਦਾ ਜਾਂ ਖੋਜਕਾਰਾਂ ਦਾ ਇਹ ਆਖਣਾ ਹੈ ਕਿ ਚੂੰਕਿ ਸਾਡਾ ਜਿਹੜਾ ਸਮਾਜ ਸੀ ਹਾਂਜੀ ਇਹਦੇ ਵਿੱਚ ਮਰਦ ਜਿਹੜਾ ਸੀ ਉਹਦਾ ਹੈਸੀਅਤ ਜੀ। ਅਵਲ ਸੀ, ਹਾਂਜੀ ਔਰਤ ਦੀ ਹੈਸੀਅਤ ਸਾਨਵੀ ਸੀ, ਹਾਂਜੀ ਤੇ ਅੱਲਾਹ ਪਾਕ ਸੱਚੇ ਸਾਹਿਬ ਦੇ ਸਾਹਮਣੇ ਵੀ ਉਹਦਾ ਬੰਦਾ ਜਿਹੜਾ ਅਬਦ ਜਿਹੜਾ ਆ ਉਹਦੀ ਵੀ ਉਹੀ ਹਸੀਅਤ ਉਹਦੀ ਹੈ। ਹਸੀਅਤ ਮਾੜੀ ਹੈ। ਜੀ, ਰੱਬ ਜੀ, ਹਾਂਜੀ। ਕਾਦਰ ਮੁਤਲਕ ਹੈ। ਜੀ, ਜੀ। ਅਸੀਂ ਸ਼ੋਹਰ ਨੂੰ ਵੀ ਸਾਡੇ ਦੇਸ਼ ਪੰਜਾਬ ਵਿੱਚ ਜੀ, ਜੀ, ਬਿਲਕੁਲ। ਖੌਂਦ ਨੂੰ ਵੀ ਸਾਈਂ ਆਖਿਆ ਜਾਂਦਾ, ਮੇਰੇ ਸਿਰ ਦਾ ਸਾਈਂ, ਸਿਰ ਦਾ ਸਾਈਂ ਆਂਦੀਆਂ ਨੇ, ਮੇਰੇ ਸਿਰ ਦਾ ਸਿਰ ਦਾ ਸਾਈਂ, ਮਾਲਕ ਮੇਰਾ। ਹਾਂ। ਹਾਂਜੀ, ਤੇ ਅੱਲਾਹ ਵੀ ਸਾਡਾ ਮਾਲਕ ਹੈ, ਬਿਲਕੁਲ ਜੀ, ਹਾਂਜੀ, ਸਾਡਾ ਹਾਂਜੀ, ਸਾਈਂ ਹੈ। ਬਿਲਕੁਲ, ਤੇ ਬਿਲਕੁਲ। ਉਹ ਫਿਰ ਸਾਡੇ ਸੂਫੀ ਸ਼ੁਆਰਾ ਜਿਹੜੇ ਅੱਲਾਹ ਪਾਕ ਦੇ ਇਸ਼ਕ ਦੇ ਵਿੱਚ ਪੁਰਚੇ ਸਨ, ਹਾਂਜੀ ਉਹ ਥੱਲੇ ਸਾਨਵੀ ਹਸੀਅਤ ਲਾ ਗਏ, ਉਹ ਜੀ, ਜੀ, ਔਰਤ ਬਣ ਗਏ। ਹਾਂਜੀ। ਅੱਲਾਹ ਪਾਕ ਨੂੰ ਆਪਣਾ ਸਿਰ ਦਾ ਸਾਈਂ, ਆਪਣਾ ਜੀ, ਜੀ, ਮਾਲਕ, ਜੀ, 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 ਆਪਣਾ ਸਾਹਿਬ ਹਾਂਜੀ, ਬਣਾ ਹਾਂਜੀ। ਲਿਆ। ਹਾਂਜੀ, ਔਰ ਆਪਣੇ ਆਪ ਨੂੰ ਜਿਵੇਂ ਖਾਵਨ ਦੀ ਵਹੁਟੀ ਹੁੰਦੀ ਹੈ, ਹਾਂ। ਉਹਦੀ ਵਹੁਟੀ ਬਣ ਕੇ ਆਪਣੇ ਆਪ ਵਹੁਟੀ ਨੂੰ ਕੰਮ ਹੀ ਹੁੰਦੀ ਹੈ ਪੇਸ਼ ਕਰਕੇ, ਹਾਂਜੀ, ਕਾਜ ਕਰਦੀ ਜੀ, ਹੈ, ਜੀ। ਉਹਦੇ ਹੁਕਮ ਦੀ ਤਮੀਲ ਉਹਦੇ ਕਰਦੀ ਹੁਕਮ ਦੀ ਤਮੀਲ ਕਰਦੀ ਹੈ ਤੇ ਬਣ ਫੱਬ ਕੇ ਉਹਦੇ ਸਾਹਮਣੇ ਜਾ। ਰਹਿੰਦੀ ਹੈ। ਤੋ ਸੂਫੀਆਂ ਦਾ ਵੀ ਜਿਹੜਾ ਮਸਲਕ ਸੀ, ਹਾਂ ਉਹ ਇਹ ਕਹਿੰਦੇ ਸਨ ਕਿ ਜਿਹੜਾ ਜਿਸ ਤਰ੍ਹਾਂ ਪੂਰੀ ਜ਼ਿੰਦਗੀ ਤੇਰਾ ਜੀਵਨ ਬੜਾ ਸੁਲੱਖਣਾ ਹੋਣਾ ਚਾਹੀਦਾ ਹੈ, ਤੇਰੇ ਵਿੱਚ ਕੋਈ ਕੋਝ ਨਹੀਂ ਹੋਣਾ ਚਾਹੀਦਾ, ਕੋਈ ਪਾਪ ਨਹੀਂ ਹੋਣਾ ਚਾਹੀਦਾ। ਬੁੱਲੇ ਸ਼ਾਹ ਲਿਖਦੇ ਨੇ, ਕੱਤਣ ਸਿੱਖ ਵਲਲੀਏ ਕੁੜੀਏ, ਹਾਂਜੀ, ਸ਼ਾਹ ਸੈਣਾ ਦੇ ਨੇ ਜੀ। ਕਿ ਕੱਤਣ ਸਿੱਖ ਵਲਲੀਏ ਕੁੜੀਏ, ਚੜਿਆ ਲੋੜੀ ਖਾਰੀ ਤੇ ਤੰਦ ਟੁੱਟੀ ਅਟੇਰਨ ਭੰਨਾ, ਚਰਖੇ ਦੀ ਕਰਕਾਰੀ ਵਾਹ ਤੇ ਕਹੇ ਹੁਸੈਨ ਫਕੀਰ ਸਾਈਂ ਦਾ ਅਮਲਾ ਬਾਜ ਖੁਆਰੀ। ਵਾਹ। ਤੋ ਗੱਲ ਇਹ ਹੈ ਕਿ ਇਸ ਤਰ੍ਹਾਂ ਹੀ ਬੁੱਲੇ ਸ਼ਾਹ ਕਰ ਕੱਤਣ ਵੱਲ ਧਿਆਨ ਕੁੜੇ। ਆਹ ਤੋ ਉਹਨਾਂ ਦਾ ਮਤਲਬ ਸੀ ਕਿ ਜ਼ਿੰਦਗੀ ਨੂੰ ਅਮਲਾਂ ਦਾ ਚਰਖਾ ਬਣਾ ਲਓ। ਵਾਹ। ਸ਼ਾਹ ਹੁਸੈਨ ਨੇ ਪੂਰੇ ਜ਼ਿੰਦਗੀ ਦੇ ਫਲਸਫੇ ਨੂੰ, ਹਾਂਜੀ, ਚਰਖੇ ਦੀ ਜਿਹੜੀ ਉਹਦੀ ਮਤਲਬ ਹੱਥੀ ਤੇ ਚਾੜ ਕੇ ਹੱਥੀ ਤੇ ਕਮਾ ਦਿੱਤਾ। ਇੰਜੀ ਬੁੱਲੇ ਸ਼ਾਹ ਨੇ ਕੀਤਾ। ਤੇ ਪੰਜਾਬੀ ਜਿਹੜੀ ਜ਼ਬਾਨ ਹੈ, ਪੰਜਾਬੀ ਦੇ ਵਿੱਚ ਆਸ਼ਕ ਔਰਤ ਹੁੰਦੀ ਸੀ। ਵਾਹ। ਹਾਂਜੀ, ਫਾਰਸੀ 'ਚ ਵੀ ਆਂਦੇ ਨੇ ਇਸ਼ਕ ਅਵਲ ਦਰਦ ਲੈ ਮਹਿਬੂਬ ਪੈਦਾ ਮੀਸ਼ਵਤ, ਤੋ ਮਹਿਬੂਬ ਔਰਤ ਨੂੰ ਸਮਝਿਆ ਜਾਂਦਾ ਸੀ। ਹਾਂਜੀ, ਤੋ ਉਹ ਹੁੱਬ ਕਰਦੀ ਸੀ ਆਪਣੇ ਜਣੇ ਨਾਲ ਜੀ। ਹਾਂਜੀ, ਸਗਵਾਂ ਇਸੇ ਚੀਜ਼ ਨੂੰ ਸੂਫੀਆ ਨੇ ਆਪਣੇ ਮਾਲਕ ਨਾਲ ਡੋਰ ਗੰਢਣ ਲਈ ਆਪਣੇ ਆਪ ਨੂੰ ਜਣੀ ਬਣਾ ਕੇ ਪੇਸ਼ ਕੀਤਾ। ਸਵਾਣੀ, ਹਾਂਜੀ, ਸਵਾਣੀ ਜਾਂ ਜਣੀ ਬਣਾ ਕੇ, ਤਰੀਮਤ ਬਣਾ ਕੇ, ਸਵਾਣੀ ਬਣਾ ਕੇ ਤੇ ਪੇਸ਼ ਕੀਤਾ ਕਿ ਮੈਂ ਬਣ ਠਣ ਕੇ ਤੇ ਮਾਲਕ ਦੇ ਜਿਵੇਂ ਬੀਵੀ ਆਪਣੇ ਪਤੀ ਨੂੰ ਰਾਜ਼ੀ ਕਰਨ ਲਈ ਬਣ ਫੱਬ ਕੇ ਉਹਦੇ ਸਾਹਮਣੇ ਜਾਂਦੀ ਹੈ, ਇੰਜੀ ਮੈਂ ਅਮਲਾਂ ਵੱਲੋਂ ਐਡਾ ਸੁਲੱਖਣਾ ਹੋਵਾਂ ਤੇ ਮੇਰੇ ਮਿਲਵੇ ਕਿਤੇ ਕੋਈ ਮੈਨੂੰ ਕੋਈ ਕੋਝ ਨਾ ਹੋਵੇ, ਮੇਰੇ 'ਚ ਕੋਈ ਪਾਪ ਨਾ ਹੋਵੇ, ਤੇ ਮੈਂ ਬਿਲਕੁਲ ਸਗਵਾਂ ਉਸੇ ਵਹੁਟੀ ਦੀ ਤਰ੍ਹਾਂ, ਉਸੇ ਲਾੜੀ ਦੀ ਤਰ੍ਹਾਂ, ਹਾਂਜੀ, ਉਹਦੇ ਵਾਂਗਰ ਬਣ ਫੱਬ ਕੇ ਆਪਣੇ ਸਾਹਿਬ ਦੇ ਪੇਸ਼। ਸ਼ਾਇਰੀ ਜਿਹੜੀ ਹੈ ਨਾ ਜੀ ਪੰਜਾਬੀ ਦੀ ਜਾਂ ਕੋਈ ਵੀ ਪੋਇਟਰੀ, ਹਾਂਜੀ, ਇਹ ਸਭ ਤੋਂ ਪਹਿਲੇ ਇਹਦੀ ਤਖਲੀਕਕਾਰ ਔਰਤ ਸੀ। ਇੱਕ ਤੇ ਇਹਦਾ ਕੋਈ ਵਜ਼ਾਹਤ ਕਰੋ। ਉਹ ਆਂਦੇ ਨੇ ਕਿ ਇਹ ਚੂੰਕਿ ਵੇਖੋ ਨਾ, ਹੁਣ ਸਾਡੀਆਂ ਮਾਵਾਂ ਨੇ, ਉਹ ਬਾਲ ਇੱਕ ਮਾਂ ਜਿਸ ਤਰ੍ਹਾਂ ਜੰਮਦੀ ਹੈ ਤੇ ਉਹ ਮਾਂ ਬਣ ਜਾਂਦੀ ਹੈ ਸਾਡੀ ਧੀ, ਉਹਦੀ ਗੋਦੀ 'ਚ ਅੱਲਾਹ ਪਾਕ ਲਾਲ ਦੇ ਛੱਡਦਾ। ਹੁਣ ਉਹ ਕਿਸੇ ਸ਼ਾਇਰ ਕੋਲ ਨਹੀਂ ਗਈ। ਤੁਹਾਡੇ ਵਰਗੇ ਬੜੇ ਬੜੇ ਮਾਸ਼ਾਅੱਲਾ ਵੱਡੇ ਤੁਸੀਂ ਸ਼ਾਇਰ ਹੋ, ਤੇ ਤੁਹਾਡੀਆਂ ਆਪਣੀਆਂ ਧੀਆਂ ਨੇ ਵੀ ਕਦੀ ਨਹੀਂ ਆਖਿਆ ਹੋਣਾ ਕਿ ਅੱਬੂ ਜੀ ਮੈਨੂੰ ਕੋਈ ਲੋਰੀ ਲਿਖ ਦਿਓ, ਮੈਂ ਆਪਣੇ ਪੁੱਤਰ ਨੂੰ ਸੁਵਾਉਣਾ ਹੈ। ਇਹ ਮਾਵਾਂ ਆਪੇ ਗੁਣਗੁਣਾਉਂਦੀਆਂ, ਬਿਲਕੁਲ ਆਪੇ ਉਹਨਾਂ ਦੇ
ਹਾਂਜੀ। ਉਹਨਾਂ ਦੇ ਮਨ ਦੇ, ਉਹਨਾਂ ਦੀ ਮਮਤਾ ਦੇ ਜਜ਼ਬਾਤ ਹੁੰਦੇ ਨੇ ਹਾਂਜੀ। ਜਿਹੜੇ ਆਪ ਮੁਹਾਰੇ ਉਹਨਾਂ ਦੇ ਮੂੰਹੋਂ ਹਾਂਜੀ ਬਾਹਰ ਹਾਂਜੀ, ਉਹਨੂੰ ਨਿਕਲਦੇ ਬੜੇ ਨੇ। ਸੋਹਣੇ ਤਰੀਕੇ ਨਾਲ ਪਰਚਾਵਣ ਲਈ ਬੱਚੇ ਨੂੰ ਰਾਜੀ ਕਰਨ ਲਈ ਤੇ ਪਰਚਾ ਕੇ ਤੇ ਪਰਚਾਂਦਿਆਂ ਉਹਨੂੰ ਮਤਲਬ ਸੁਆਣਾ ਹੈ। ਉਹਨੂੰ ਊਂਘ ਜਿਹੀ ਆ ਜੇ, ਹਾਂ। ਹਾਂਜੀ, ਤੇ ਅੰਗਲਾਹਟ ਆ ਜੇ ਤੇ ਉਹ ਸੌਂ ਜਾਏ। ਸਮਝਿਆ। ਹਾਂਜੀ ਹਾਂਜੀ ਤੇ ਉਹ ਸਾਡੀਆਂ ਧੀਆਂ ਨੇ, ਸਾਡੀਆਂ ਮਾਵਾਂ ਨੇ, ਸਾਡੀਆਂ ਜੀ। ਭੈਣਾਂ ਨੇ, ਉਹ ਆਪੂ ਹੀ ਬਣਾਏ, ਜੀ ਜੀ ਜੀ। ਉਹ ਲੋਰੀਆਂ ਆਪੇ ਹੀ ਲਿਖੀਆਂ। ਹਾਂਜੀ, ਇਸ ਤਰ੍ਹਾਂ ਹੀ ਹੋਇਆ ਇਹ ਨਾ ਤੇ ਜੀ। ਇਥੋਂ ਇਹ ਸਾਬਤ ਤੇ ਹੁੰਦਾ ਹੈ ਕਿ ਔਰਤ ਚੂੰਕਿ ਜਿਸ ਕਦਰ ਹਸਾਸ ਹੈ, ਹਾਂਜੀ। ਜਿਸ ਬਾਰੀਕ ਬੀਨੀ ਨਾਲ ਤੇ ਅਮੀਕ ਨਜ਼ਰੀ ਨਾਲ ਮੁਆਮਲਾਤ ਨੂੰ ਖਾਤੂਨ ਇੱਕ ਵੇਖਦੀ ਹੈ, ਇੱਕ ਹਾਂਜੀ। ਔਰਤ, ਹੋ ਸਕਦਾ ਵਾਕਈ ਪਹਿਲੀ ਸ਼ਾਇਰ ਕੋਈ ਔਰਤ ਹੀ ਹੋਵੇ। ਸਾਡੇ ਤੇ ਸ਼ਾਦੀਆਂ ਵਿਆਹਾਂ ਦੇ ਗੀਤ ਵੀ ਨੇ ਹਾਂਜੀ। ਤੇ ਮਰਨੇ ਦੇ ਵੈਣ ਵੀ ਨੇ। ਜੀ ਜੀ ਜੀ। ਇਸ ਤੋਂ ਇਲਾਵਾ ਜਨਾਬ ਸ਼ਾਦੀਆਂ ਵਿਆਹਾਂ ਦੇ ਗੀਤਾਂ ਦੀ ਹੋਈ ਅਸੀਂ ਜੇ ਗੱਲ ਕਰ ਲਈਏ ਹਾਂਜੀ ਤੇ ਉਹਦੇ ਵਿੱਚ ਸਿੱਠਣੀਆਂ ਨੇ, ਉਹਦੇ ਵਿੱਚ ਹਾਂਜੀ। ਉਲਾਮੇ ਨੇ, ਹਾਂਜੀ। ਉਹਦੇ ਵਿੱਚ ਛੰਦ ਨੇ, ਹਾਂਜੀ। ਉਹਦੇ ਇੱਕ ਵੈਰਾਈਟੀ ਨਹੀਂ ਸਰ, ਘੋੜੀਆਂ ਦੇ ਵੱਖਰੇ ਗੀਤ ਨੇ, ਜਿਸ ਹਾਂਜੀ, ਦੇ ਕਾਮਨ ਵੱਖਰੇ ਨੇ, ਕਾਮਨ ਵੱਖਰੇ ਨੇ। ਜਿਆ ਜਿਆ। ਫਿਰ ਸਰ ਜਦੋਂ ਫਿਰ ਸੋਗ ਦੇ ਉੱਤੇ ਵੈਨ ਸਿਆਪਿਆਂ ਦੇ ਵੱਖਰੇ ਗੀਤ ਵੱਖਰੇ, ਨੇ। ਤੇਰੀਆਂ ਧੀ ਹਾਲੀ ਮਤਲਬ ਇੱਕ ਕੁਆਰੀ ਫੌਤ ਹੋ ਜਾਏ ਹਾਂਜੀ ਤੇ ਉਹਦੇ ਵੱਖਰੇ ਗੀਤ ਨੇ। ਹਾਂਜੀ। ਫਿਰ ਵਿਆਹੀ ਹੋਈ ਮਰ ਜਾ, ਨਿੱਕੇ ਨਿੱਕੇ ਬਾਲ ਤੇਰੇ, ਛੱਡ ਨਿੱਕੇ ਕੇ, ਨਿੱਕੇ ਬਾਲ, ਨੀ ਧੀਏ ਬਾਲੜੀਏ, ਤੂੰ ਆਹ। ਉੱਠ ਬਾਲਾਂ ਨੂੰ ਸੰਭਾਲ, ਨੀ ਧੀਏ ਬਾਲੜੀ। ਵਾਹ ਵੇਖੋ ਨਾ ਜੀ, ਸਾਡਾ ਇਹ ਵਾਰੀਅਰ ਦੇ ਲੋਕਾਂ ਦੀ ਧਰਤੀ ਸੀ। ਵਾਹ। ਇਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਇਹ ਕਿ ਲਾਮ ਤੇ ਗਏ ਬੰਦੇ ਜਿਹੜੇ ਨੇ, ਉਹਨਾਂ ਦੇ ਸ਼ੇਰ, ਉਹਨਾਂ ਦੀਆਂ ਉਹ ਤਰਾਨੇ ਵਾਹ। ਟੈਪ, ਜੰਗੀ ਤਰਾਨੇ, ਜੰਗੀ ਤਰਾਨੇ ਲਿਖਣੇ, ਉਹਨਾਂ ਨੂੰ ਗਾਉਣਾ। ਫਿਰ ਮਤਲਬ ਇਹ ਮਜਮੂਈ ਤੌਰ ਤੇ ਇਕੱਠਾ ਕਰੀਏ ਤੇ ਕੋਈ ਪੰਜਾਬੀ ਅੰਦਰ ਕੋਈ 45-46 ਕਿਸਮ ਦੀ ਸ਼ਾਇਰੀ ਹੈ। ਵਾਹ। ਔਰ ਇੰਨੀ ਸ਼ਾਇਰੀ ਹੋਰ ਕਿਸੇ ਜ਼ਬਾਨ ਦੇ ਅੰਦਰ ਅਸਾਂ ਨਹੀਂ ਸੁਣਿਆ ਕਿ ਇੰਨੀਆਂ ਕਿਸਮਾਂ ਦੀ ਸ਼ਾਇਰੀ ਜਿਹੜੀ ਆ ਹੋਵੇ। ਵਾਹ। ਫਿਰ ਸਾਡੇ ਨਸਰ ਬਹੁਤ ਥੋੜੀ ਲਿਖੀ ਗਈ ਜੀ। ਨਸਰ, ਕਿਉਂਕਿ ਸ਼ਾਇਰੀ ਜਿਹੜੀ ਹੈ ਨਾ, ਉਹਦੇ ਰਾਹੀਂ ਸ਼ਾਇਰੀ ਠਾਹ ਕਰਕੇ ਵੱਜਦੀ। ਸ਼ਾਇਰੀ ਜਿੰਨੀ ਖੂਬਸੂਰਤ ਹੋਏਗੀ, ਜਿੰਨੇ ਸੋਹਣੇ ਸ਼ੇਰ ਹੋਣਗੇ, ਉਨੇ ਅਗਲੇ ਦੇ ਦਿਲ ਤੇ ਅਸਰ ਬਹੁਤਾ ਕਰਨਗੇ। ਇਹੋ ਹੀ ਸ਼ਾਇਦ ਵਜ੍ਹਾ ਸੀ ਕਿ ਸਾਡੇ ਪੰਜਾਬੀ ਲਿਟਰੇਚਰ ਵਿੱਚ ਬਹੁਤ ਥੋੜੀ ਨਸਰ ਕਲਾਸਿਕ 'ਚ ਲਿਖੀ ਗਈ। ਸਾਰੇ ਸਾਡੇ ਸੂਫੀ ਬਾਬਿਆਂ ਨੇ, ਉਹਨਾਂ ਜੋ ਸਵਾਏ ਨੋਸ਼ਾ ਗੰਜ ਬਖਸ਼ ਦੇ, ਜਿੰਨਾ ਉਹ ਪੱਕੀ ਰੋਟੀ ਤੋਂ ਕੱਚੇ ਉਹ ਲਿਖੀ, ਮਵਾਜ਼ ਨੋਸ਼ਾ ਗੰਜ। ਹਾਂਜੀ ਹਾਂਜੀ, ਉਹ ਸਨ, ਉਹ ਜਿਹਦੇ ਬਾਅਦ ਉਹਨਾਂ ਨੇ ਲਿਖੇ। ਉਹਦੇ ਤੋਂ ਇਲਾਵਾ ਸਾਰੇ ਬਾਬਿਆਂ ਨੇ ਸ਼ੇਰ ਲਿਖਣ ਨੂੰ ਹੀ ਚੰਗਾ ਜਾਤਾ, ਔਰ ਆਪਣਾ ਜਿਹੜਾ ਕਲਾਮ ਸੀ ਉਹਨੂੰ ਸੁਲੱਖਣੇ ਢੰਗ ਨਾਲ, ਹਾਂਜੀ, ਸ਼ਾਇਰੀ ਦੇ ਅੰਦਰ ਮੋਤੀਆਂ ਦੀ ਤਰ੍ਹਾਂ ਪਰੋ ਕੇ ਤੇ ਲੋਕਾਈ ਦੇ ਸਾਹਮਣੇ ਰੱਖਿਆ। ਵਾਹ। ਹਾਂਜੀ ਹਾਂਜੀ। ਲੋ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਸਾਡੇ ਬਾਬਾ ਜੀ ਅਹਿਸਾਨੁੱਲਾ ਬਾਜਵਾ ਸਾਹਿਬ ਦੀਆਂ ਬੜੀਆਂ ਹੀ ਮਨ ਠਾਰ, ਬੜੀਆਂ ਸੋਹਣੀਆਂ, ਸੁਨੱਖੜੀਆਂ ਤੇ ਸੁਲੱਖਣੀਆਂ ਗੱਲਾਂ ਬਾਤਾਂ ਸੁਣੀਆਂ। ਪਿਆਰਿਓ, ਦੇਸ਼ ਪੰਜਾਬ ਦੀ ਸ਼ਾਇਰੀ, ਇਹਦਾ ਭੰਡਾਰ ਏਡਾ ਖੁੱਲ੍ਹਾ ਹੈ, ਇਹਦੇ ਮੌਜ਼ੂਆਤ ਇੰਨੇ ਜ਼ਿਆਦਾ ਨੇ ਕਿ ਕਈ ਵਾਰੀ ਮੈਂ ਬੈਠਾ ਸੋਚਣਾ ਕਿ ਸਾਡੇ ਦੇਸ਼ ਪੰਜਾਬ ਦੀ ਧਰਤੀ ਦੇ ਉੱਤੇ ਉੱਗਣ ਵਾਲੀ ਕਿਹੜੀ ਫਸਲ ਹੈ ਜਿਹਦੇ ਉੱਤੇ ਗੀਤ ਨਹੀਂ ਬਣਿਆ। ਤੁਸੀਂ ਆਪੇ ਹਜ਼ਾਰਾਂ ਵਾਰੀ ਸੁਣਿਆ ਹੋਣਾ, ਤੇਰੇ ਬਾਜਰੇ ਦੀ ਰਾਖੀ, ਅੜਿਆ ਮੈਂ ਨਾ ਬਹਿੰਦੀ ਵੇ, ਇਹਦੇ 'ਚ ਬਾਜਰਾ ਆ ਗਿਆ। ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨਹੀਂ ਮਾਏ, ਫਿਰ ਗੰਦਲਾਂ ਤੋੜਦੀ ਏ ਮੁਟਿਆਰੇ। ਬਹਰਹਾਲ ਇਹਦੇ ਤੇ ਵੀ ਅਸੀਂ ਅਲੱਗ ਪ੍ਰੋਗਰਾਮ ਕਰਨੇ ਨੇ। ਅੱਜ ਮੈਂ ਸਿਰਫ ਆਖਣਾ ਇਹ ਚਾਹੁੰਦਾ, ਗੱਲ ਆਪਣੀ ਇਹ ਤੁਹਾਡੇ ਹਜ਼ੂਰ ਅਰਜ਼ ਕਰਕੇ ਤੇ ਆਪਣੀ ਗੱਲ ਮੁਕਾਉਣੀ ਚਾਹੁੰਦਾ ਕਿ ਸਾਡੇ ਦੇਸ਼ ਪੰਜਾਬ ਦੀਆਂ ਮੁਟਿਆਰਾਂ, ਸਾਡੀਆਂ ਧੀਆਂ ਭੈਣਾਂ ਮਾਵਾਂ ਕਿਹੜਾ ਜ਼ੇਵਰ ਪਾਉਂਦੀਆਂ ਨੇ, ਜਿਹਦਾ ਜ਼ਿਕਰ ਸਾਡੇ ਲੋਕ ਗੀਤਾਂ 'ਚ ਨਹੀਂ ਆਇਆ। ਕਿਹੜਾ ਸ਼ਿੰਗਾਰ ਕਰਦੀਆਂ ਨੇ, ਜੇ ਮਹਿੰਦੀ ਲਾਉਂਦੀਆਂ ਨੇ ਤੇ ਉਹਦੇ ਤੇ ਗੀਤ ਬਣ ਗਿਆ, ਤੈਨੂੰ ਮਹਿੰਦੀ ਲਾਵਣ ਆਈਆਂ ਨਹੀਂ। ਮੈਂ ਅਲਗਰਜ਼ ਮੈਂ ਆਖਣਾ ਇਹ ਚਾਹੁੰਦਾ ਕਿ ਗੂਨਾ ਗੂੰ ਤੇ ਅਨਵਾਓ ਅਕਸਾਮ ਦੇ ਮੌਜ਼ੂਆਤ ਜਿਹੜੇ ਸਾਡੇ ਮੁਆਸ਼ਰੇ ਦੇ ਵਿੱਚ ਸਾਨੂੰ ਜਿਹੜੀ ਚੀਜ਼ ਨਜ਼ਰ ਆਉਂਦੀ ਹੈ, ਸਾਡੇ ਪੰਜਾਬੀ ਦੇ ਸ਼ੁਆਰਾ ਨੇ ਉਹਨੂੰ ਆਪਣੇ ਸੁਖਨ ਦਾ ਮੌਜ਼ੂ ਬਣਾਇਆ ਔਰ ਉਹਦੇ ਉੱਤੇ ਸ਼ਾਇਰੀ ਕੀਤੀ ਹੈ। ਇਨਸ਼ਾਅੱਲਾ ਤੁਹਾਡੇ ਹੁਕਮ ਦੇ ਉੱਤੇ ਇਹ ਸਾਰੀਆਂ ਗੱਲਾਂ ਹੌਲੀ ਹੌਲੀ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਰਫਤਾ ਰਫਤਾ ਪੇਸ਼ ਕਰਦੇ ਰਵਾਂ ਕਰਾਂਗੇ। ਪਿਆਰਿਓ, ਚੂੰਕਿ ਵੇਲੇ ਦੀ ਵੰਡ ਨੂੰ ਵੀ ਅਸਾਂ ਮੁੱਖ ਰੱਖਣਾ ਹੁੰਦਾ ਹੈ, ਇਸ ਵਾਸਤੇ ਤੁਹਾਡੇ ਕੋਲੋਂ ਛੇਤੀ ਇਜਾਜ਼ਤ ਲੈਣੀ ਪੈਂਦੀ ਹੈ। ਅਦਰਵਾਈਜ਼ ਜਿਹੜੀਆਂ ਗੱਲਾਂ
ਬਾਬਾ ਜੀ ਸੁਣਾਉਂਦੇ ਹੁੰਦੇ ਨੇ, ਉਹ ਗੱਲਾਂ ਸੁਣਦਿਆਂ ਤੇ ਦਿਲ ਇਹੋ ਹੀ ਕਰਦਾ ਹੈ ਕਿ ਕਦੀ ਵੀ ਨਾ ਮੁੱਕਣ, ਉਹ ਸੁਣਾਉਂਦੇ ਹੀ ਰਹਿਣ, ਫਰਮਾਉਂਦੇ ਹੀ ਰਹਿਣ ਤੇ ਅਸੀਂ ਸੁਣਦੇ ਹੀ ਰਹੀਏ। ਪਰ ਪੰਜਾਬੀ ਦਾ ਹੀ ਇੱਕ ਬੜਾ ਸੋਹਣਾ ਮਾਹੀਆ ਹੈ ਭਈ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਤੇ ਰੱਬਾ ਤੇਰੀ ਰਾਤ ਮੁੱਕ ਗਈ। ਵਾਹ ਵਾਹ ਵਾਹ। ਤੇ ਇਸ ਵਾਸਤੇ ਹੁਣ ਸਾਨੂੰ ਦਿਓ ਇਜਾਜ਼ਤ, ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਇਨਸ਼ਾਅੱਲਾ ਬਹੁਤ ਜਲਦੀ ਆਪਣੇ ਅਗਲੇ ਵਲੌਗ ਦੇ ਨਾਲ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਰੱਬ ਰਾਖਾ ਤੇ ਅੱਲਾ ਬੇਲ। ਮਾਸ਼ਾਅੱਲਾ ਮਾਸ਼ਾਅੱਲਾ। ਉਹ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ